ਪੂਰੀ ਦੀ ਪੂਰੀ ਪੰਜਾਬ ਦੀ ਜਿਹੜੀ ਆਬਾਦੀ ਆ ਸਿੱਖਾਂ ਦੀ ਜਾਂ ਆਮ ਲੋਕਾਂ ਦੀ, ਉਹਨਾਂ ਦੇ ਅੰਦਰ ਪ੍ਰੋ ਇੰਡੀਆ ਸੈਂਟੀਮੈਂਟਸ ਉਵੇਂ ਹੁਣ ਨਹੀਂ। ਇਸ ਗੱਲ ਨੂੰ ਦੇਖਦੇ ਆ ਜੋ ਰਣਨੀਤੀ ਬਣਾਈ ਗਈ ਆ ਉਹਦੇ ਤਹਿਤ ਇੱਕਦਮ ਬਾਅਦ ਚ ਬੜੀ ਵੱਡੀ ਗਿਣਤੀ ਵਿੱਚ ਨੌਜਵਾਨਾਂ ਦੀਆਂ ਗ੍ਰਿਫਤਾਰੀਆਂ ਹੋਣੀਆਂ ਸ਼ੁਰੂ ਹੋਈਆਂ ਤੇ ਕਹਿੰਦੇ ਜੀ ਇਹ ਪਾਕਿਸਤਾਨ ਲਈ ਜਾਸੂਸੀ ਕਰਦੇ। ਕਿ ਸਾਡੀ ਕੌਮ ਨੂੰ ਇਹ ਗੱਲ ਦਿਮਾਗ 'ਚ ਬਿਠਾਉਣੀ ਪਊਗੀ ਕਿ ਮੀਡੀਆ ਸੱਚ ਨਹੀਂ ਬੋਲਦਾ ਹੁੰਦਾ। ਮੀਡੀਆ ਇੰਡੀਆ ਦਾ ਮੀਡੀਆ ਵਾ, ਉਹ ਇੰਡੀਆ ਜਿਹੜਾ ਸਿੱਖੀ ਦੇ ਖਿਲਾਫ ਆ, ਸਿੱਖਾਂ ਦੇ ਖਿਲਾਫ ਆ, ਉਹ ਸੱਚੀ ਗੱਲ ਜਾਂ ਸਾਫ਼ ਗੱਲ ਕਿਉਂ ਦਊਗਾ ਤੁਹਾਨੂੰ? ਪੰਜਾਬ ਦੇ ਵਿੱਚ ਇਸ ਮੌਕੇ ਹਰ ਰੋਜ਼ ਇਹੋ ਜਿਹੀਆਂ ਖਬਰਾਂ ਆ ਰਹੀਆਂ ਨੇ, ਦੂਰ ਬੈਠੇ ਬੰਦੇ ਨੂੰ ਤਾਂ ਕੀ, ਪੰਜਾਬ ਦੇ ਵਿੱਚ ਇੱਥੇ ਬੈਠੇ ਬੰਦਿਆਂ ਨੂੰ ਵੀ ਲੱਗਣ ਲੱਗ ਜਾਂਦਾ ਵੀ ਪਤਾ ਨਹੀਂ ਕੀ ਚੱਲ ਰਿਹਾ। ਮੀਡੀਆ ਦਾ ਹਾਲ ਜਿਹੜਾ ਤੁਹਾਡੇ ਸਾਹਮਣੇ ਆ, ਇੱਥੇ ਅੰਮ੍ਰਿਤਸਰ ਦੇ ਵਿੱਚ ਗਗਨਦੀਪ ਸਿੰਘ ਨਾਂ ਦੇ ਡੀਐਮ ਨੇ ਸੁਸਾਈਡ ਕਰ ਦਿੱਤਾ। ਕਿੰਨਾ ਕੁ ਮੀਡੀਆ ਨੇ ਰੌਲਾ ਪਾਇਆ ਹੋਇਆ ਵਾ ਵੀ ਤੁਸੀਂ ਲਾਲਜੀਤ ਸਿੰਘ ਭੁੱਲਰ ਮਿਨਿਸਟਰ ਨੂੰ ਫੜ ਲਿਆ, ਰਿਮਾਂਡ ਲੈ ਲਿਆ, ਜੇਲ੍ਹ ਭੇਜਤਾ, ਪਰ ਉਹਦੇ ਪਿਓ ਨੂੰ ਜਾਂ ਉਹਦੇ ਪੀਏ ਦਿਲਬਾਗ ਸਿੰਘ ਨੂੰ ਕਿਉਂ ਨਹੀਂ ਫੜਿਆ? ਮੀਡੀਆ ਨੂੰ ਕਿਤੇ ਪਤਾ ਨਹੀਂ ਹੈਗਾ ਵੀ ਇੱਥੇ ਇਸ ਮਾਮਲੇ ਵਿੱਚ ਕੀ ਕਰਨਾ ਚਾਹੀਦਾ। ਸੋ ਜੇਕਰ ਕੋਈ ਇਹ ਸੋਚੀ ਬੈਠਾ ਹੋਵੇ ਕਿ ਜੀ ਮੈਨੂੰ ਸੱਚੀ ਤੇ ਪੁਖਤਾ ਖਬਰ ਪੰਜਾਬ ਤੋਂ ਮਿਲ ਰਹੀ ਹੈ, ਉਹ ਆਪਦੇ ਆਪ ਨੂੰ ਆਪ ਹੀ ਧੋਖਾ ਦੇ ਰਹੇ। ਸੱਚਾਈ ਇਹ ਹੈ ਕਿ ਇੰਡੀਅਨ ਮੀਡੀਆ, ਗੋਦੀ ਮੀਡੀਆ, ਭਗਵੰਤ ਮਾਨ ਦਾ ਮੀਡੀਆ, ਕਈ ਤਰ੍ਹਾਂ ਦਾ ਮੀਡੀਆ ਵਾ, ਇਹਦੇ ਵਿੱਚੋਂ ਕਿਤੇ ਕਤਾਈ ਕੋਈ ਚੱਜ ਹਾਲ ਦੀ ਗੱਲ ਮਾੜੀ ਮੋਟੀ ਕਿਤੇ ਲੱਭ ਜੇ ਉਹਦਾ ਸ਼ੁਕਰ ਕਰਿਆ ਕਰੀਏ, ਅਦਰਵਾਈਜ਼ ਇੱਥੇ ਬੁਰਾ ਹਾਲ ਹੀ ਹੈ। ਅਸਲ ਵਿੱਚ ਤਾਂ ਸਟੇਟ ਦੀ ਇਹ ਬੜੀ ਵੱਡੀ ਲੋੜ ਆ, ਉਹਨਾਂ ਦਾ ਏਜੰਡਾ ਆ ਕਿ ਇਹ ਪੰਜਾਬ ਜਿਹੜਾ ਸਾਡੀ ਲਾਤੇ ਢਾਂਦੀ ਨਹੀਂ ਲੰਘ ਰਿਹਾ, ਜਿਹੜਾ ਸਿੱਖਾਂ ਨੂੰ ਆਪਣੀ ਆਜ਼ਾਦ ਵੱਖਰੀ ਹੋਂਦ ਹਸਤੀ ਦੀ ਲੜਾਈ ਵੱਲ ਨੂੰ ਤੋਰਦਾ, ਇਹਨੂੰ ਆਪਾਂ ਮਲੀਆ ਮੇਟ ਕਰਦੇ। ਸੋ ਇੱਕ ਪਾਸੇ ਦਿਖਾਵਾ ਕਰਨਾ ਕਿ ਜੀ ਅਸੀਂ ਤਾਂ ਯੁੱਧ ਨਸ਼ਿਆਂ ਵਿਰੁੱਧ ਤੋਰਿਆ ਹੋਇਆ, ਦੂਜੇ ਪਾਸੇ ਨਾਲ ਦੀ ਨਾਲ ਪੰਜਾਬ ਦੇ ਵਿੱਚ ਹਰ ਘਰ ਦਾ ਇੱਕ ਮੈਂਬਰ ਨਸ਼ੇੜੀ ਬਣਾਉਣਾ, ਤੇ ਨਸ਼ੇੜੀ ਵੀ ਉਹ ਜਿਹਦੇ ਨਾਲ ਯਕੀਨਨ ਮੌਤ ਹੋ ਜਾਵੇ। ਹੁਣ ਇਸ ਸਿਸਟਮ ਦੇ ਸੋਹਲੇ ਗਾਉਣੇ ਕਹਿਣਾ ਕਿ ਜੀ ਬਹੁਤ ਵਧੀਆ ਭਾਈ, ਫਿਰ ਜਿਹੜੇ ਬਾਹਰ ਬੈਠੇ ਹੋ, ਜਿਹੜੇ ਬਾਹਰ ਬਹਿ ਕੇ ਪਤਾ ਦਿੰਨੇ ਹੋ ਵੀ ਇਹ ਬਹੁਤ ਵਧੀਆ ਸਿਸਟਮ, ਇੱਥੇ ਆਓ, ਇੱਥੇ ਰਹਿ ਕੇ ਪਤਾ ਲੱਗੇ ਇਹ ਨਰਕ ਜਿਹੜਾ ਕੀ ਹੁੰਦਾ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84। TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। TV84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਰੇਸ਼ਨ ਸੰਧੂਰ ਪਿਛਲੇ ਸਾਲ ਜਦੋਂ ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ ਇੱਕ ਦਿਨ ਕਹਿੰਦੇ ਆ, ਵੈਸੇ ਤਾਂ 4-5 ਘੰਟੇ ਕਾਫੀ ਠਾਠੂ ਹੋਈ ਸੀ, ਮੁੜ ਕੇ ਇਹਨਾਂ ਨੇ ਗੋਦੀ ਮੀਡੀਆ ਨੇ ਲੜਾਈ ਲੜੀ ਸੀ ਵੀ ਢਾਹ ਲਿਆ ਜੀ ਪਾਕਿਸਤਾਨ, ਕਰਾਚੀ ਨੂੰ ਸੁੱਟ ਲਿਆ, ਲਾਹੌਰ ਮਾਰਤਾ, ਫਲਾਂਟੀ। ਉਦੋਂ ਬਾਅਦ ਵਿੱਚ ਪੂਰੇ ਭਾਰਤ ਨੇ ਜਾਂ ਇੰਡੀਅਨ ਸਿਸਟਮ ਨੇ ਇੱਕ ਗੱਲ ਦੇਖੀ ਜਾਂ ਮਹਿਸੂਸ ਕੀਤੀ ਕਿ ਪੰਜਾਬ ਦਾ ਜਾਂ ਸਿੱਖ ਕੌਮ ਦਾ ਜਿਹੜਾ ਇਸ ਮੌਕੇ ਮੂਡ ਆ, ਉਹ ਪ੍ਰੋ ਇੰਡੀਆ ਨਹੀਂ ਹੈਗਾ। ਜਿਵੇਂ ਪਿਛਲੀਆਂ ਲੜਾਈਆਂ ਯੁੱਧਾਂ ਦੇ ਮੌਕੇ ਸਿੱਖਾਂ ਨੂੰ ਪੰਪ ਪੁੰਪ ਮਾਰ ਕੇ ਮੂਹਰੇ ਲਾਇਆ ਹੁੰਦਾ ਸੀ, ਤੇ ਹਰ ਜੰਗ ਦੇ ਮੌਕੇ ਨਾਲੇ ਸਿੱਖਾਂ ਦੇ ਛਿੱਤਰ ਫਿਰਨਾ, ਸਿੱਖਾਂ ਦਾ ਆਰਥਿਕ ਨੁਕਸਾਨ ਹੋਣਾ, ਨਾਲੇ ਇੱਥੇ ਲਾਸ਼ਾਂ ਆਉਣੀਆਂ ਘਰਾਂ 'ਚ ਬਾਰਡਰ ਤੇ ਲੜਦਿਆਂ ਦੀਆਂ, ਤੇ ਨਾਲੇ ਬਾਅਦ ਵਿੱਚ ਫਿਰ ਦੋਸ਼ ਮੜਨੇ ਵੀ ਇਹਨਾਂ ਕਰਕੇ ਆਪਾਂ ਹਾਰ ਗਏ, ਨਹੀਂ ਤਾਂ ਐਂ ਹੋ ਜਾਣਾ ਸੀ ਤੇ ਓਂ ਹੋ ਜਾਣਾ ਸੀ। ਬੀਤੇ ਦੌਰ ਦੇ ਵਿੱਚ ਪੰਜਾਬ ਨੇ ਪੰਪ 'ਚ ਆ ਕੇ ਜਿੰਨਾ ਨੁਕਸਾਨ ਕਰਾਇਆ, ਤੇ ਦੂਜੇ ਪਾਸੇ ਇਹ ਵੀ ਆਪਾਂ ਨੂੰ ਸਭ ਨੂੰ ਪਤਾ ਕਿ ਬਾਕੀ ਸਾਰੇ ਭਾਰਤ ਦੇ ਲੋਕ ਰਲ ਕੇ ਨਹੀਂ ਉੱਥੇ ਪਹੁੰਚਦੇ ਜਿੰਨਾ ਖਾਤਾ ਇਕੱਲੇ ਪੰਜਾਬ ਦਾ ਪਹੁੰਚ ਜਾਂਦਾ। ਸਭ ਤੋਂ ਵੱਧ ਵਾਰ ਵਿਡੋਜ਼, ਜੰਗੀ ਵਿਧਵਾਵਾਂ ਜਿਹੜੀਆਂ ਨੇ ਉਹ ਪੰਜਾਬ 'ਚ ਇਸ ਵਾਰ ਬਿਲਕੁਲ ਹੀ ਮੂਡ ਹੋਰ ਸੀ। ਹਾਲਾਂਕਿ ਇਦੋਂ ਪਹਿਲਾਂ ਇੱਕ
ਕਾਰਗਿਲ ਵਾਲਾ ਵੀ ਹੋ ਕੇ ਹਟਿਆ, ਉਦੋਂ ਸੋਸ਼ਲ ਮੀਡੀਆ ਨਹੀਂ ਸੀ। ਹਾਲਾਂਕਿ ਉਦੋਂ ਵੀ ਬਹੁਤ ਸਾਰੇ ਲੋਕਾਂ ਨੂੰ 1978 ਤੋਂ ਚੱਲੇ ਸੰਘਰਸ਼ ਦਾ ਜਾਂ 1984 ਮੌਕੇ ਜੋ ਇੰਡੀਆ ਨੇ ਸਿੱਖਾਂ ਨਾਲ ਕੀਤਾ, ਉਹ ਸਾਰਾ ਕੁਝ ਯਾਦ ਚੇਤੇ ਸੀ। ਤੇ ਉਸ ਮਾਹੌਲ ਦੇ ਵਿੱਚ ਵੀ ਜਿਹੜਾ ਪੰਜਾਬ ਸੀ, ਉਹਦਾ ਰਵੱਈਆ ਐਂਟੀ ਇੰਡੀਆ ਸੀਗਾ। ਪਰ ਜਿੰਨਾ ਐਤਕੀ ਲੋਕਾਂ ਨੂੰ ਇਹ ਦਿਖਾਉਣ ਦਾ ਸੋਸ਼ਲ ਮੀਡੀਆ ਕਰਕੇ ਮੌਕਾ ਮਿਲਿਆ ਕਿ ਅਸੀਂ ਸੈਟਿਸਫਾਈ ਨਹੀਂ ਹੈਗੇ ਇੰਡੀਆ ਦੇ ਇਸ ਸਾਰੇ ਫਨੋਮਨੇ ਤੋਂ, ਸਾਰੇ ਵਰਤਾਰੇ ਤੋਂ, ਵੀ ਨਾਲੇ ਸਾਡੇ ਛੱਤਰ ਫੇਰੀ ਚੱਲੋਂ, ਸਾਡੇ ਬੰਦੇ ਕਤਲ ਕਰੀ ਚੱਲੋਂ, ਨਾਲੇ ਸਾਨੂੰ ਤੁਸੀਂ ਕਿਰਾਏ ਦੇ ਗੁੰਡੇ ਸਮਝਿਆ ਹੋਇਆ ਵੀ 4 ਪੰਪ ਜੇ ਮਾਰੋ ਬਾਰਡਰ ਤੇ ਜਾ ਕੇ ਖੜੇ ਕਰ ਦੋ। ਇਹ ਸਾਰੇ ਕਾਸੇ ਤੋਂ ਬਾਅਦ ਵਿੱਚ ਪੂਰੇ ਇੰਡੀਅਨ ਸਿਸਟਮ ਨੇ ਜਿਹੜੇ ਇਹਨਾਂ ਦੇ ਥਿੰਕ ਟੈਂਕ ਰੱਖੇ ਹੋਏ ਨੇ, ਨਾਰਥ ਬਲਾਕ, ਸਾਊਥ ਬਲਾਕ, ਇਸ ਸਿਸਟਮ ਦੇ ਵਿੱਚ ਇਹ ਗੱਲ ਚੱਲੀ ਕਿ ਫਿਰ ਕਿਵੇਂ ਹੈਂਡਲ ਕੀਤਾ ਜਾਵੇ। ਸੋ ਜਿਹੜੀ ਰਣਨੀਤੀ ਉਹਨਾਂ ਨੇ ਬਣਾਈ ਹੈ, ਉਹਦੇ ਵਿੱਚ ਕਈ ਫੌਰੀ ਸਟੈਪ ਚੱਕੇ ਗਏ, ਕਈ ਦੂਰ ਦੇ ਹੈਗੇ ਆ। ਗੱਲ ਤਾਂ ਮੋਟੇ ਤੌਰ ਤੇ ਇਹੀ ਆ ਨਾ ਕਿ ਸਿੱਖਾਂ ਨੂੰ ਫੇਰ ਦੁਬਾਰਾ ਕਿਵੇਂ ਭਾਰਤ ਮਾਤਾ ਕੀ ਜੈ ਵਾਲੇ ਬਣਾਉਣਾ। ਹਾਲਾਂਕਿ ਅੱਜ ਦੀ ਤਰੀਕ ਵਿੱਚ ਵੀ ਸਿੱਖਾਂ ਦਾ ਪੰਜਾਬ ਦਾ ਇੱਕ ਬੜਾ ਵੱਡਾ ਹਿੱਸਾ ਜਿਹੜਾ ਉਹ ਉਵੇਂ ਹੀ ਆ, ਜਿੰਨਾ ਮਰਜ਼ੀ ਜਲੀਲ ਕੀਤਾ ਇੰਡੀਆ ਨੇ, ਪਰ ਇਹਨਾਂ ਨੇ ਮਾੜਾ ਜਿਹਾ ਵੀ ਫੀਲ ਨਹੀਂ ਕੀਤਾ। ਹੁਣ ਤਾਂ ਕਈ ਵਾਰ ਮੈਂ ਤਾਂ ਸਿੱਧਾ ਹੀ ਕਹਿਣਾ ਹੁੰਨਾ ਵੀ ਅਸੀਂ ਕਿਸੇ ਨੂੰ ਕੀ ਸਮਝਾਉਣਾ। ਸਾਨੂੰ ਕਹਿੰਦੇ ਆ ਜੀ ਤੁਸੀਂ ਟੀਵੀ ਤੇ, ਅਖਬਾਰਾਂ 'ਚ, ਮੈਗਜ਼ੀਨਾਂ 'ਚ ਲਿਖ ਕੇ ਬੋਲ ਕੇ ਲੋਕਾਂ ਨੂੰ ਭੜਕਾਉਂਦੇ ਹੋ। ਅਸੀਂ ਕੀ ਭੜਕਾਉਣਾ ਜਾਂ ਕੀ ਸਮਝਾਉਣਾ ਹੈ? ਅਸਲ ਵਿੱਚ ਤਾਂ ਜਿਨ੍ਹਾਂ ਨੂੰ ਅਜੇ ਵੀ ਅੱਖਾਂ ਨਹੀਂ ਖੁੱਲੀਆਂ, ਉਹ ਤਾਂ ਜਦੋਂ ਕਿਤੇ ਦੁਬਾਰਾ ਗਲ ਵਿੱਚ ਟਾਇਰ ਪਾਇਆ ਹੋਊਗਾ ਤੇ ਗਵਾਂਢੀ ਲਾਲਾ, ਜਿਹਨੂੰ ਕਹਿੰਦੇ ਹੋਈਏ ਵੀ ਇਹਦਾ ਭਰਾਵਾਂ ਵਾਲਾ ਪਿਆਰ ਆਪਣਾ, ਉਹ ਜਦੋਂ 5-4 ਸਾਲ ਦੀ ਤੁਹਾਡੀ ਮਾਸੂਮ ਬਾਲੜੀ ਨੂੰ ਚਿੰਬੜਿਆ ਹੋਇਆ ਤੇ 80-90 ਸਾਲ ਦੀ ਕਿਸੇ ਬਿਰਧ ਮਾਤਾ ਨੂੰ ਤੁਹਾਡੀ ਨੂੰ ਕੋਈ ਹੋਰ ਚਿੰਬੜਿਆ ਹੋਇਆ, ਤੇ ਜਦੋਂ ਤੁਸੀਂ ਦੇਖਿਆ ਵੀ ਜਿਸ ਲਾਲਾ ਰੋਸ਼ਨ ਲਾਲ ਨੂੰ ਤੁਸੀਂ ਸਭ ਤੋਂ ਵੱਧ ਮੁਹੱਬਤੀ ਇਨਸਾਨ ਮੰਨਦੇ ਹੋ ਵੀ ਇਹ ਤਾਂ ਬਹੁਤ ਹੀ ਬੀਬਾ ਬੰਦਾ, ਉਹ ਗੁਰਦੁਆਰੇ ਵੱਲ ਨੂੰ ਤੇਲ ਦੀ ਕੈਨੀ ਲੈ ਕੇ ਜਾਂਦਾ ਹੋਊਗਾ, ਤੇ ਉਦੋਂ ਆਪੇ ਅਕਲ ਆ ਜਾਊਗੀ। ਬਹੁਤ ਲੋਕ ਨੇ ਜਿਨ੍ਹਾਂ ਦਾ ਮੇਰੇ ਨਾਲ ਜਦੋਂ ਵਾਹ ਪਿਆ, ਉਹਨਾਂ ਨੂੰ ਮੇਰੇ ਖਾਲਿਸਤਾਨੀ ਜਾਂ ਪੰਥਕ ਵਿਚਾਰਾਂ ਤੋਂ ਸਮੱਸਿਆ ਹੋਈ, ਤੇ ਮੈਂ ਬਿਲਕੁਲ ਸਿੱਧਾ ਸਰੈਂਡਰ ਕੀਤਾ ਵੀ ਠੀਕ ਆ ਜੀ, ਅਸੀਂ ਤੁਹਾਨੂੰ ਕੀ ਸਮਝਾਉਣਾ। ਲੱਗੀ ਜੇ ਤੇਰੇ ਕਲੇਜੇ ਛੁਰੀ ਨਹੀਂ, ਇਹਦਾ ਮਤਲਬ ਇਹ ਨਹੀਂ ਕਿ ਸ਼ਹਿਰ ਦੀ ਹਾਲਤ ਬੁਰੀ ਨਹੀਂ। ਕਿਸੇ ਨੂੰ ਮਾਮੂਲੀ ਜੀ ਗੱਲ ਦੇ ਨਾਲ ਹੀ ਅਕਲ ਆ ਜਾਂਦੀ ਆ, ਕਿਸੇ ਨੂੰ ਵੱਡੀ ਗੱਲ ਨਾਲ ਵੀ ਨਹੀਂ ਆਉਂਦੀ, ਕਿਉਂਕਿ ਅਸੀਂ ਤਾਂ ਇਸ ਸੰਘਰਸ਼ ਵਿੱਚ ਬੜੇ ਲੋਕ ਦੇਖੇ ਆ। ਕਈਆਂ ਨੂੰ 1983 ਦੇ ਵਿੱਚ ਧਰਮ ਯੁੱਧ ਮੋਰਚੇ ਦੌਰਾਨ ਜਦੋਂ ਕਈ ਘਟਨਾਵਾਂ ਵਾਪਰੀਆਂ, 4 ਅਪ੍ਰੈਲ ਨੂੰ ਧਰਮ ਯੁੱਧ ਮੋਰਚੇ ਦੌਰਾਨ ਰਸਤਾ ਰੋਕੋ ਅੰਦੋਲਨ ਦਾ ਸੱਦਾ ਦਿੱਤਾ ਸੀ। ਕੁੱਪ ਦਾ ਟੋਟਾ ਬੜਾ ਮਸ਼ਹੂਰ ਆ ਮਲੇਰਕੋਟਲੇ ਦੇ ਕੋਲ, ਉੱਥੇ CRPF ਵਾਲਿਆਂ ਨੇ ਰਸਤਾ ਰੋਕੀ ਬੈਠੀ ਸੰਗਤ ਤੇ ਅੰਨ੍ਹੇਵਾਹ ਫਾਇਰ ਖੋਲਤਾ ਤੇ 1.5 ਦਰਜਨ ਬੰਦੇ ਉੱਥੇ ਵਿਚਾਰੇ ਮਾਰ ਸੁੱਟੇ ਸੀ। ਕੁਛ ਨਹੀਂ ਬਣਿਆ ਸੀ। ਇਵੇਂ ਹੀ ਆ ਜਿਹੜਾ ਹਰ ਰੋਜ਼ ਇੱਥੋਂ ਗ੍ਰਿਫਤਾਰੀਆਂ ਕਰਕੇ ਬੱਸਾਂ ਭਰ ਕੇ ਅੱਡ ਅੱਡ ਜੇਲ੍ਹਾਂ 'ਚ ਉਹਨਾਂ ਨੂੰ ਲੈ ਜਾਂਦੇ ਸੀ ਦਰਬਾਰ ਸਾਹਿਬ ਤੋਂ। ਇੱਕ ਦਿਨ ਰੇਲ ਦੀ ਲਾਈਨ ਦੇ ਉੱਤੇ ਬੱਸ ਉਹਦੇ ਵਿੱਚ ਮਾਰੀ, ਜਦੋਂ ਜਾਂਦੇ ਆਪਾਂ ਤਰਨ ਤੋਂ ਮਖੂ ਵਾਲੀ ਜੀਰੇ ਵਾਲੀ ਸੜਕ, ਉੱਥੇ ਉਹ ਸਾਡੇ ਕੌਮ ਦੇ 35-40 ਬੰਦੇ ਉੱਥੇ ਕਹਿੰਦੇ ਸੀ ਮਾਰ ਦਿੱਤੇ ਸੀ। ਤੋ ਇਦਾਂ ਦੀਆਂ ਕਈ ਘਟਨਾਵਾਂ ਵਾਪਰੀਆਂ, ਜਿਨ੍ਹਾਂ ਤੋਂ ਬਾਅਦ ਵਿੱਚ ਬਹੁਤ ਸਾਰੇ ਜਿਹੜੇ ਸਿੱਖ ਸੀ ਉਹਨਾਂ ਦੀਆਂ ਅੱਖਾਂ ਖੁੱਲੀਆਂ ਕਿ ਜਿਸ ਇੰਡੀਆ ਨੂੰ ਆਪ ਦਾ ਮੁਲਕ ਮੰਨੀ ਫਿਰਦੇ ਆ, ਇਹ ਕਹਾਣੀ ਕੋਈ ਹੋਰ। ਖੈਰ 1984 ਦੀ 5 ਜੂਨ ਨੂੰ ਸਿੱਖ ਜਿਹੜੇ ਸੀ ਉਹ ਹੋਰ ਤਰ੍ਹਾਂ ਸੁੱਤੇ ਸੀ, ਤੇ 6 ਜੂਨ ਨੂੰ ਹੋਰ ਤਰ੍ਹਾਂ ਜਾਗੇ। ਜਿਨ੍ਹਾਂ ਦੀ ਅੱਖ ਉਦਣ ਖੁੱਲੀ ਆ ਨਾ ਜੀ, ਉਹ ਤਾਂ ਫਿਰ ਇਤਿਹਾਸ ਸਿਰਜਣ ਵਾਲੇ ਬਣ।
ਸੋ 6 ਜੂਨ 1984 ਇੰਦਰਾ ਗਾਂਧੀ ਨੇ ਸਿੱਖ ਕੌਮ ਨੂੰ, ਸਾਨੂੰ ਕੀਮਤ ਤਾਂ ਬੜੀ ਵੱਡੀ ਤਾਰਨੀ ਪਈ ਜਾਗਣ ਦੀ, ਪਰ ਜੋ ਸਾਨੂੰ ਅਕਲ ਦਿੱਤੀ ਆ ਕਿ ਆਪਦਾ ਘਰ ਬਣਾ ਲਓ, ਨਹੀਂ ਤਾਂ ਬੀਤੇ ਦੌਰ ਵਿੱਚ ਜਿਹੜਾ 18ਵੀਂ ਸਦੀ ਦਾ ਦੌਰ ਆ, ਉਦੋਂ ਵੀ ਤੁਹਾਡੇ ਧਰਮ ਅਸਥਾਨਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਰਿਹਾ। ਹੁਣ ਤਾਂ ਲੋਕਤੰਤਰ ਆ, ਲੋਕਤੰਤਰ ਦੇ ਹਿਸਾਬ ਨਾਲ ਤੁਹਾਡੀ ਹੀ ਕੌਮ ਦੇ ਬੰਦਿਆਂ ਤੋਂ ਇਹ ਕੰਮ ਕਰਵਾਇਆ ਜਾ ਸਕਦਾ। ਤੁਸੀਂ ਦੇਖਿਆ ਹੈ ਨਾ ਕਿ 1984 ਦੇ ਦਰਬਾਰ ਸਾਹਿਬ ਦੇ ਹਮਲੇ ਮੌਕੇ ਬਹੁਤ ਵੱਡੀ ਗਿਣਤੀ ਵਿੱਚ ਸਿੱਖਾਂ ਦੇ ਘਰਾਂ 'ਚ ਜੰਮੇ ਹੋਏ ਅਫਸਰ ਜਿਹੜੇ ਸੀ, ਉਹ ਇਸ ਕਰਤੂਤ ਦਾ ਹਿੱਸਾ ਬਣਨ ਲਈ ਮਜਬੂਰ ਸੀ, ਕਿਉਂਕਿ ਉਹ ਭਾਰਤੀ ਨਿਜ਼ਾਮ ਦਾ ਨੌਕਰੀ ਕਰਦੇ ਸੀ, ਬਿਊਰੋਕ੍ਰੇਸੀ। ਤੋਂ ਜਿਹੜਾ ਸਾਡੀ ਕੌਮ ਦੇ ਲਈ 1984 ਆ, ਇਹਦੇ ਬੜੇ ਵੱਡੇ ਅਰਥ। ਛਿੱਤਰ ਤਾਂ ਸਾਡੇ, ਜ਼ੁਲਮ ਤਾਂ ਸਾਡੇ, ਅਤਿਆਚਾਰ ਤਾਂ ਸਾਡੇ ਉੱਤੇ ਬੜੇ ਵਾਰ ਹੋਏ ਨੇ, ਪਰ 1947 ਮੌਕੇ ਜਿਨ੍ਹਾਂ ਨੂੰ ਭਰਾ ਮੰਨ ਕੇ ਪਾਕਿਸਤਾਨ ਛੱਡ ਕੇ, ਨਨਕਾਣਾ ਸਾਹਿਬ ਛੱਡ ਕੇ, ਮੁਸਲਮਾਨਾਂ ਦੇ ਨਾਲ ਕੱਟਾ ਵੱਢੀ ਕਰਕੇ ਇੱਥੇ ਆਏ ਸੀ, ਇਹ ਇੰਨੇ ਮਾੜੇ ਨਿਕਲਣਗੇ ਇਹ ਸਿੱਖਾਂ ਨੇ ਕਦੇ ਸੋਚਿਆ ਨਹੀਂ ਸੀ। ਸਿੱਖਾਂ ਨੂੰ ਬੜਾ ਯਕੀਨ ਸੀ ਕਿ ਸਾਨੂੰ ਭਰੋਸਾ ਸੀ ਕਿ ਇਹਨਾਂ ਨਾਲ ਤਾਂ ਸਾਡਾ ਬਹੁਤ ਵਧੀਆ ਰਿਸ਼ਤਾ ਰਿਹਾ ਇਤਿਹਾਸ ਵਿੱਚ। 9ਵੇਂ ਪਾਤਸ਼ਾਹ ਦੀ ਸ਼ਹਾਦਤ ਜਾਂ ਇਹਨਾਂ ਦੀਆਂ ਇੱਜ਼ਤਾਂ ਬਚਾਈਆਂ ਨੇ, ਤੇ ਬੜੀਆਂ ਕਹਾਣੀਆਂ ਸੁਣਦੇ ਰਹੇ ਆ ਕਿ ਹਿੰਦੂ ਜਿਹੜੇ ਸੀ ਉਹ ਵੱਡਾ ਮੁੰਡਾ, ਪਹਿਲਾ ਮੁੰਡਾ ਸਿੱਖ ਸਜਾਉਂਦੇ ਰਹੇ ਆ। ਇਸ ਸਾਰੀ ਗੱਲ ਸਿੱਖਾਂ ਨੂੰ ਜਿਹੜਾ ਵਹਿਮ ਸੀ ਉਹ ਬਹੁਤ ਜ਼ਿਆਦਾ ਵੱਡਾ ਸੀ, ਇਸ ਕਰਕੇ ਸਾਨੂੰ ਜਗਾਉਣ ਲੱਗਿਆ ਫਿਰ ਵੱਡੀ ਘਟਨਾ ਦੀ ਲੋੜ ਪਈ। ਸੋ ਜਿਹੜਾ ਇੰਦਰਾ ਗਾਂਧੀ ਨੇ ਜ਼ੁਲਮ ਕੀਤਾ, ਉਹ ਜ਼ੁਲਮ ਦੀ ਤਾਂ ਸਾਡੇ ਮਨ ਵਿੱਚ ਜੋ ਟੀਸ ਹੋਣੀ ਚਾਹੀਦੀ ਆ ਉਹ ਹੈਗੀ, ਪਰ ਇਹ ਵੀ ਗੱਲ ਆ ਵੀ ਜੇ ਸਾਡੇ ਛੱਤਰ ਫਿਰ ਕੇ ਨਾ ਜਗਾਉਂਦੀ ਤਾਂ ਅੱਜ ਵੀ ਅਸੀਂ ਉਵੇਂ ਹੀ ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ ਗਾਉਂਦੇ ਫਿਰਨਾ ਸੀ। ਸੋ ਜਿੱਥੇ ਇਸ ਗੱਲ ਦਾ ਮਨ ਵਿੱਚ ਦੁੱਖ ਵਾ, ਰਾਂਝਾ ਕਿ ਸਾਡੇ ਨਾਲ ਆਹ ਕੀਤਾ ਹੈ, ਉੱਥੇ ਉਹਦਾ ਧੰਨਵਾਦ ਵੀ ਕਰਦੇ ਆ। ਤੇ ਹੁਣ ਤਾਂ ਜਿਹੜੇ ਆ ਬਚੇ ਖੁਚੇ ਨੇ, ਜਿਹੜੇ ਹਜੇ ਵੀ ਭਾਰਤ ਮਾਤਾ ਕੀ ਜੈ ਗਾਉਂਦੇ ਫਿਰਦੇ ਆ, ਇਹਨਾਂ ਬਾਰੇ ਤਰਸ ਆਉਂਦਾ ਵੀ ਕਿਸੇ ਹੋਰ ਨੂੰ ਡਿੱਗਦੇ ਨੂੰ ਦੇਖ ਕੇ ਹੀ ਸੰਭਲ ਜਾਣਾ ਚਾਹੀਦਾ। ਕਿਉਂ ਅਜੇ ਭੱਤਾ ਭਨਾਏ ਬਗੈਰ ਤੁਹਾਡਾ ਗੁਜ਼ਾਰਾ ਨਹੀਂ ਹੁੰਦਾ। ਮੰਨ ਲਓ ਕਿ ਹਰ ਚਿੜੀ ਜਨੌਰ ਦਾ ਵੀ ਆਪਦਾ ਆਲਣਾ ਹੁੰਦਾ। ਅਸੀਂ ਪਿੰਡਾਂ ਦੇ ਵਿੱਚ ਡੰਗਰ, ਮੱਝਾਂ, ਗਾਵਾਂ ਰੱਖੀਆਂ ਹੁੰਦੀਆਂ, ਦਿਨੇ ਉਹਨਾਂ ਨੂੰ ਗਰਮੀਆਂ ਦੇ ਵਿੱਚ ਦਰਖਤਾਂ ਦੀ ਛਾਵੇਂ ਬਾਹਰ ਖੁੱਲੇ 'ਚ ਬੰਨਿਆ ਹੁੰਦਾ ਸੀ। 3 ਵਜੇ ਘਰਦਿਆਂ ਨੇ ਕਹਿਣਾ ਵੀ ਜਾਓ ਉੱਥੇ ਡੰਗਰ ਖੋਲ ਦੋ। ਜਦੋਂ ਉਹਨਾਂ ਨੂੰ ਖੋਲਣਾ ਤਾਂ ਉਹਨਾਂ ਦੀਆਂ ਖੁਰਲੀਆਂ ਦੇ ਉੱਤੇ ਜਾਂ ਉਹਨਾਂ ਦੇ ਕਿੱਲਿਆਂ ਦੇ ਉੱਤੇ ਘਰਦਿਆਂ ਨੇ ਪੱਠਾ ਦੱਥਾ ਪਾਇਆ ਹੁੰਦਾ ਸੀ, ਦਾਣਾ ਰਲਾ ਕੇ, ਵੰਡ ਬਲੇਮਾ ਰਲਾ ਕੇ ਪਾਇਆ ਹੁੰਦਾ ਸੀ। ਹਰੇਕ ਡੰਗਰ ਭਾਜਿਆ ਆਉਂਦਾ ਸੀ, ਪਰ ਆ ਕੇ ਖੜਦਾ ਆਪਦੇ ਕੀਲੇ ਤੇ ਸੀ। ਉਲਟਾ ਜੇ ਕੋਈ ਦੂਜਾ ਜਾਨਵਰ ਉਹਦੇ ਕੀਲੇ ਕੋਲ ਨੂੰ ਆਉਂਦਾ ਸੀ, ਉਹਨੂੰ ਘੁਰ-ਘੁਰ ਕਰਕੇ ਭਜਾਉਂਦਾ ਸੀ। ਹੁਣ ਸੋਚੀਦਾ ਵੀ ਡੰਗਰ ਵੀ ਕਿੰਨੇ ਸਿਆਣੇ ਆ, ਉਹਨੂੰ ਪਤਾ ਆਹ ਕੀਲਾ ਮੇਰਾ ਅੰਪਾਇਰ ਆ, ਮੇਰੀ ਸਲਤਨਤ ਆ, ਮੇਰਾ ਰਾਜ ਆ, ਇੱਥੇ ਇਹ ਮੇਰਾ ਕੀਲਾ। ਉਦੋਂ ਤਾਂ ਨਹੀਂ ਸੀ ਪਤਾ, ਹੁਣ ਸਮਝ ਲੱਗੀ ਆ ਵੀ ਕਹਿੰਦੇ ਆ ਜਿਹੜਾ ਨਾ ਕੱਟਾ ਕੀਲੇ ਦੇ ਜ਼ੋਰ ਤੇ ਤਾਂਗੜਦਾ, ਤੇ ਫਿਰ ਇੱਥੋਂ ਹੀ ਆ ਗੱਲ। ਤੋ ਇਸ ਮਾਹੌਲ ਦੇ ਵਿੱਚ ਜਦੋਂ ਦਰਬਾਰ ਸਾਹਿਬ ਦੇ ਹਮਲੇ ਨੇ ਸਿੱਖਾਂ ਨੂੰ ਅਕਲ ਦਿੱਤੀ, ਸਿੱਖਾਂ ਨੂੰ ਸਮਝਾਇਆ, ਤਾਂ ਉਸ ਗੱਲ ਦਾ ਅਸਰ ਜਿਹੜਾ ਸੀ ਉਹ ਬੜਾ ਵੱਡਾ ਪੈਣਾ ਚਾਹੀਦਾ ਸੀ ਤੇ ਪਿਆ ਵੀ। ਤੇ ਉਦੋਂ ਬਾਅਦ ਵਿੱਚ ਲੋਕਾਂ ਨੂੰ ਪਤਾ ਲੱਗਿਆ ਵੀ ਇਹ ਹਮਲੇ, ਇਹ ਜ਼ੁਲਮ ਸਾਡੇ ਇਸ ਕਰਕੇ ਹੋ ਰਹੇ ਆ ਵੀ ਨਾ ਤਾਂ ਆਪਾਂ ਬਾਗੀ ਆ ਤੇ ਨਾ ਬਾਦਸ਼ਾਹ, ਗੁਲਾਮ ਆਪਾਂ ਰਹਿ ਨਹੀਂ ਸਕਦੇ।
ਸੋ ਫਿਰ ਉਸ ਦਿਨ ਤੋਂ ਸਿੱਖਾਂ ਨੇ ਖਾਲਿਸਤਾਨ ਦਾ ਰਾਹ ਫੜਿਆ। ਠੀਕ ਆ, ਇਹਦੇ ਵਿੱਚ ਸ਼ਹਾਦਤਾਂ ਹੋਈਆਂ, ਬਹੁਤ ਕੁਝ ਚੱਲਿਆ, ਪਰ ਦਿਨੋਂ ਦਿਨ ਇਹ ਲੜਾਈ ਜਿਹੜੀ ਆ ਹੋਰ ਵੱਧ ਤਿੱਖੀ ਤੇ ਮਜ਼ਬੂਤ ਹੁੰਦੀ ਜਾ ਰਹੀ। ਕਈਆਂ ਨੂੰ ਲੱਗ ਸਕਦਾ ਕਿ ਜੀ ਹੁਣ ਹਥਿਆਰਬੰਦ ਸੰਘਰਸ਼ ਦੀ ਆਓ ਦਾ ਜਿਹੜੀ ਵਕਤ ਆ, ਟਾਈਮ ਪੀਰੀਅਡ ਆ, ਉਹ ਬੀਤ ਗਿਆ, ਪਰ ਨਹੀਂ। ਫਿਰ ਓਵਰਗਰਾਊਂਡ ਡੈਮੋਕ੍ਰੇਟਿਕ ਪੀਸਫੁਲ ਸੰਘਰਸ਼ ਦਾ ਵਕਤ ਆ ਗਿਆ। ਜੇ ਇਹ ਵੀ ਸਨੱਬ ਕਰ ਲਿਆ ਜਾਵੇ ਤਾਂ ਬਾਤ ਮੁੱਕਣੀ ਨਹੀਂ। ਜਿਸ ਤਰੀਕੇ ਨਾਲ ਹਰ ਰੋਜ਼ ਪੰਜਾਬ ਦੇ ਵਿੱਚ ਇੰਡੀਅਨ ਸਿਸਟਮ ਪਿੱਟਦਾ ਹੈ ਕਿ ਜੀ ਖਾੜਕੂ ਫੜ ਲਏ, ਹਥਿਆਰ ਵਾਲੇ ਫੜ ਲਏ, ਖਾਲਿਸਤਾਨ ਲਈ ਲੜਨ ਵਾਲੇ ਫੜ ਲਏ, ਇਹ ਜੀ ਦਿੱਲੀ ਵਿੱਚ ਜਾਂ ਸਿੱਖਾਂ ਦੇ ਕਾਤਲ ਪੁਲਸੀਆਂ ਨੂੰ ਉਹਨਾਂ ਨੂੰ ਸੋਧਣ ਨੂੰ ਫਿਰਦੇ ਸੀ। ਇਹਦਾ ਮਤਲਬ ਇਹ ਆ ਕਿ ਸਿਸਟਮ ਇਹ ਦਾਅਵਾ ਕਰ ਸਕਦਾ ਹੈ ਕਿ ਅਸੀਂ ਬੜੀ ਵੱਡੀ ਗਿਣਤੀ 'ਚ ਹਥਿਆਰਬੰਦ ਜੁਝਾਰੂਆਂ ਨੂੰ ਸ਼ਾਂਤ ਕਰ ਦਿੱਤਾ, ਪਰ ਗੱਲ ਮੁੱਕੀ ਨਹੀਂ। ਹੁਣ ਜਦੋਂ ਕੋਈ ਕੌਮ ਲੜਦੀ ਹੈ ਨਾ ਜੀ, ਹਥਿਆਰ ਹੋ ਕੇ ਲੜੇ, ਹਥਿਆਰਬੰਦ ਜਾਂ ਕਿਸੇ ਹੋਰ ਤਰੀਕਿਆਂ ਨਾਲੋਂ ਵੱਡੀ ਗੱਲ ਇਹ ਹੈ ਕਿ ਤੁਹਾਨੂੰ ਦੁਸ਼ਮਣ ਦੀ ਆਈਡੀਓਲੋਜੀ ਬਾਰੇ, ਦੁਸ਼ਮਣ ਦੇ ਢੰਗ ਤਰੀਕਿਆਂ ਬਾਰੇ ਸਮਝ ਹੋਣੀ ਚਾਹੀਦੀ। ਤੁਹਾਡੇ ਮਨ ਵਿੱਚ ਉਹਦੇ ਪ੍ਰਤੀ ਸਪਸ਼ਟਤਾ ਹੋਣੀ ਚਾਹੀਦੀ ਹੈ, ਫਿਰ ਦ੍ਰਿੜਤਾ ਆਉਂਦੀ। ਸੋ ਹੁਣ ਇਹ ਸਾਰੇ ਕਾਸੇ ਦੀ ਪਰਖ ਦੀ ਜਦੋਂ ਘੜੀ ਆਈ, ਉਹ ਆਈ ਜਦੋਂ ਪਿਛਲੇ ਸਾਲ ਆਪਰੇਸ਼ਨ ਸੰਧੂਰ ਮੌਕੇ ਪੂਰੇ ਇੰਡੀਆ ਨੇ ਦੇਖਿਆ ਕਿ ਪੂਰੀ ਦੀ ਪੂਰੀ ਪੰਜਾਬ ਦੀ ਜਿਹੜੀ ਆਬਾਦੀ ਆ ਸਿੱਖਾਂ ਦੀ ਜਾਂ ਆਮ ਲੋਕਾਂ ਦੀ, ਉਹਨਾਂ ਦੇ ਅੰਦਰ ਪ੍ਰੋ ਇੰਡੀਆ ਸੈਂਟੀਮੈਂਟਸ ਉਵੇਂ ਹੁਣ ਨਹੀਂ ਹੈ। ਇਸ ਗੱਲ ਨੂੰ ਦੇਖਦੇ ਹਾਂ, ਜੋ ਰਣਨੀਤੀ ਬਣਾਈ ਗਈ ਆ ਉਹਦੇ ਤਹਿਤ ਇੱਕਦਮ ਬਾਅਦ ਚ ਬੜੀ ਵੱਡੀ ਗਿਣਤੀ ਵਿੱਚ ਨੌਜਵਾਨਾਂ ਦੀਆਂ ਗ੍ਰਿਫਤਾਰੀਆਂ ਹੋਣੀਆਂ ਸ਼ੁਰੂ ਹੋਈਆਂ। ਇਹ ਕਹਿੰਦੇ ਜੀ ਇਹ ਪਾਕਿਸਤਾਨ ਲਈ ਜਾਸੂਸੀ ਕਰਦੇ ਸੀ। ਹੁਣ ਤਕਰੀਬਨ ਬਹੁਤਿਆਂ ਦੀਆਂ ਜ਼ਮਾਨਤਾਂ ਹੋ ਰਹੀਆਂ ਨੇ ਜਾਂ ਹੋ ਗਈਆਂ। ਅੱਜ ਵੀ ਹਾਈ ਕੋਰਟ ਚੋਂ ਕੈਥਲ ਦੇ ਇੱਕ ਦਵਿੰਦਰ ਸਿੰਘ ਨਾਂ ਦੇ ਮੁੰਡੇ ਦੀ, 25 ਸਾਲ ਦਾ ਦਵਿੰਦਰ ਸਿੰਘ ਨੌਜਵਾਨ ਆ, ਉਹਦੀ ਜ਼ਮਾਨਤ ਦੀ ਖਬਰ ਆਈ ਆ ਤੇ ਮੋਟੇ ਅੱਖਰਾਂ 'ਚ ਲਿਖਿਆ ਹੋਇਆ ਹੈ ਕਿ ਉਦੋਂ ਤਾਂ ਪਾਕਿਸਤਾਨ ਲਈ ਜਸੂਸੀ ਦਾ ਦੋਸ਼ ਮੜਿਆ ਸੀ, ਪਰ ਹੁਣ ਕੋਈ ਠੋਸ ਜਿਹੜਾ ਸਬੂਤ ਆ, ਪ੍ਰੂਫ ਆ, ਉਹ ਇਹਦੇ ਬਾਰੇ ਮਿਲਿਆ ਨਹੀਂ। ਕੈਥਲ ਜ਼ਿਲ੍ਹੇ ਦੇ ਮਸਤਗੜ੍ਹ ਪਿੰਡ ਦਾ ਦਵਿੰਦਰ ਸਿੰਘ ਹੈ, ਜ਼ਮਾਨਤ ਉਹਨੂੰ ਮਿਲ ਗਈ। ਜਦੋਂ ਇਹ ਫੜਿਆ ਸੀ ਮੁੰਡਾ, ਜਾਂ ਹੋਰ ਬਹੁਤ ਸਾਰੀਆਂ ਗ੍ਰਿਫਤਾਰੀਆਂ ਹੋਈਆਂ ਸੀ, ਗੋਦੀ ਮੀਡੀਆ ਨੇ ਰੱਜ ਕੇ ਭੰਡੀ ਪ੍ਰਚਾਰ ਕੀਤਾ ਸੀ ਕਿ ਫੜ ਲਿਆ ਜੀ, ਫੜੇ, ਬੜੇ ਜਸੂਸ ਫੜੇ। ਤੇ ਜਦੋਂ ਇਹ ਅੱਜ ਜ਼ਮਾਨਤਾਂ ਮਿਲ ਰਹੀਆਂ ਨੇ ਜਾਂ ਬਰੀ ਹੋ ਰਹੇ ਨੇ ਮੁੰਡੇ, ਅੱਜ ਉਹ ਖਬਰਾਂ ਨਹੀਂ ਲੱਗ ਰਹੀਆਂ। ਅੱਜ ਦੇ ਸਵੇਰ ਤੋਂ ਮੀਡੀਆ 'ਚ ਇੱਥੇ ਖਬਰ ਆ ਕਿ ਜੀ 2 ਟੈਰਰਿਸਟ ਅੱਤਵਾਦੀ ਫੜੇ ਆ ਜੀ ਪੰਜਾਬ ਚੋਂ, 1 ਕਿਲੋ IED, 5 ਹੈਂਡ ਗ੍ਰਨੇਡ। ਇਹ ਜੀ ISI ਦੇ, BKI ਦੇ ਅੱਤਵਾਦੀ ਨੇ ਬੜਾ ਕੁਝ ਲਿਖਿਆ ਹੋਇਆ ਏਦਾਂ, ਅੱਤਵਾਦੀ ਲਿਖ ਕੇ। ਚਲੋ ਮੀਡੀਆ ਦੀ ਆਪਦੀ ਇੱਕ ਬੋਲੀ ਹੈ। ਜਿਹੜੀ ਗੱਲ ਮੈਂ ਕਹਿ ਰਿਹਾ ਉਹ ਇਹ ਹੈ ਕਿ ਜਿਹੜਾ YouTube ਚੈਨਲਾਂ ਵਾਲੇ ਜਾਂ ਸੋਸ਼ਲ ਮੀਡੀਆ ਵਾਲੇ ਬਹੁਤ ਸਾਰੇ ਇਹ ਹੈਗੇ ਆ ਚਲਾਉਣ ਵਾਲੇ ਲੋਕ, ਇਹ ਸਿੱਖਾਂ ਦੇ ਘਰੇ ਜੰਮੇ ਹੋਏ। ਇਸ ਟਾਈਮ ਪੰਜਾਬ ਦਾ ਜਿੰਨਾ YouTube ਚੈਨਲਾਂ ਦਾ ਜਗਾੜਮੈਂਟ ਆ, ਇਹਦੇ ਵਿੱਚ 90% ਸਿੱਖਾਂ ਦੇ ਘਰੇ ਜੰਮੇ ਹੋਏ ਮੁੰਡੇ ਨੇ। ਇਹ ਇੰਡੀਆ ਦੀ ਬੋਲੀ ਬੋਲਦੇ, ਪੂਰਾ ਠੋਕ ਵਜਾ ਕੇ ਇੰਡੀਆ ਦੀ ਬੋਲੀ ਬੋਲਦੇ। ਤੇ ਸਾਡੇ ਕਈ ਬੰਦੇ ਫਿਰ ਇਸ ਚੱਕਰ 'ਚ ਵੀ ਅਖਬਾਰ 'ਚ ਆਇਆ ਜੀ, TV ਤੇ ਦੇਖਿਆ ਜੀ, ਕਿਉਂਕਿ ਲੋਕਾਂ ਨੂੰ ਮੀਡੀਆ ਤੇ ਯਕੀਨ ਹੁੰਦਾ। ਪਰ ਇਹਨਾਂ ਦੀ ਇੱਕ ਬੜੀ ਸ਼ੈਤਾਨੀ ਹੈ, ਜਦੋਂ ਤੋਂ ਇੰਡੀਆ ਇਹਨਾਂ ਨੂੰ ਮੁੰਡਿਆਂ ਨੂੰ ਫੜਦਾ ਤੇ ਇਹਨਾਂ ਦੀ ਖਬਰ ਲਾਉਣੀ ਹੁੰਦੀ ਆ, ਪੂਰੀ ਚਮਕਾ ਕੇ ਲਾਉਂਦੇ ਆ, ਤੇ ਇਹ ਫਿਰ ਉਦਾਂ ਦੜ ਵੱਟ ਜਾਂਦੇ ਆ। ਇਹ ਗੱਲ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਵੇਲਿਆਂ ਤੋਂ ਹੀ ਚੱਲੀ ਆਉਂਦੀ ਆ। ਫਿਰ ਸਿੱਖ ਸੰਘਰਸ਼ ਮੌਕੇ ਖਾੜਕੂ ਵੀ ਕਹਿੰਦੇ ਰਹੇ ਨੇ ਕਿ ਜੋ ਅਸੀਂ ਚਾਹੁੰਦੇ ਆ ਜਾਂ ਸੱਚ ਉਹ ਭੇਜਦੇ ਆ, ਉਹ ਤਾਂ ਇਹ ਛਾਪ ਉਹਦਾ ਵੀ ਇਸੇ ਗੱਲ। ਹੁਣ ਜਿਹੜਾ ਇਹ ਸਾਰਾ ਮਾਮਲਾ, ਇਹਦੇ ਉੱਤੇ ਸਾਨੂੰ ਫੋਕਸ ਕਰਨ ਦੀ ਲੋੜ ਹੈ
ਕਿ ਸਾਡੀ ਕੌਮ ਨੂੰ ਇਹ ਗੱਲ ਦਿਮਾਗ 'ਚ ਬਿਠਾਉਣੀ ਪਊਗੀ ਕਿ ਮੀਡੀਆ ਸੱਚ ਨਹੀਂ ਬੋਲਦਾ ਹੁੰਦਾ। ਮੀਡੀਆ ਇੰਡੀਆ ਦਾ ਮੀਡੀਆ ਵਾ। ਉਹ ਇੰਡੀਆ ਜਿਹੜਾ ਸਿੱਖੀ ਦੇ ਖਿਲਾਫ ਆ, ਸਿੱਖਾਂ ਦੇ ਖਿਲਾਫ ਆ, ਉਹ ਸੱਚੀ ਗੱਲ ਜਾਂ ਸਾਫ਼ ਗੱਲ ਕਿਉਂ ਦਊਗਾ ਤੁਹਾਨੂੰ? ਮੇਰਾ ਖੁਦ ਬੜੀ ਵਾਰ ਵਾਹ ਪਿਆ। ਇੱਕ ਅਮਿਤ ਨਾਂ ਦਾ ਹਿੰਦੁਸਤਾਨ ਟਾਈਮ 'ਚ ਸੀਗਾ ਪੱਤਰਕਾਰ, ਉਹਨੇ 1999 ਜਾਂ 2000 ਦੀ ਗੱਲ ਹੋਊ, ਇਹੋ ਜੀ ਸਨਸਨੀਖੇਜ ਅੰਗਰੇਜ਼ੀ ਦੇ ਅਖਬਾਰਾਂ 'ਚ ਖਬਰ ਲਾਈ ਵੀ ਲੁਧਿਆਣੇ ਦੀ ਪੁਲਿਸ ਮੈਨੂੰ ਗ੍ਰਿਫਤਾਰ ਕਰਕੇ ਅੰਦਰ ਟੰਗਣ ਲਈ ਪੂਰਾ। ਉਸ ਟਾਈਮ ਸਰ ਵਰਿੰਦਰ ਸਿੰਘ ਜੀ ਰੂਮੀ ਅਜੀਤ ਦੇ ਜਗਰਾਉਂ ਤੋਂ ਪੱਤਰਕਾਰ ਸੀ, ਅੱਜ ਕੱਲ੍ਹ ਆਸਟ੍ਰੇਲੀਆ ਨੇ ਸ਼ਾਇਦ ਜਾਂ ਨਿਊਜ਼ੀਲੈਂਡ। ਦੂਸਰਾ ਜਸਪਾਲ ਸਿੰਘ ਹੇਰਾ, ਜਿਹੜੇ ਪਹਿਰੇਦਾਰ ਅਖਬਾਰ ਦੇ ਸੰਪਾਦਕ ਰਹੇ ਆ, ਚੜ੍ਹਾਈ ਕਰ ਗਏ। ਕੁਝ ਹੋਰ ਪੱਤਰਕਾਰ ਭਰਾਵਾਂ ਨੇ SSP ਦਫ਼ਤਰ ਜਾ ਕੇ ਉਸ ਅਮਿਤ ਨਾਂ ਦੇ ਹਿਮਾਚਲ ਦੇ ਮੁੰਡੇ ਬਾਰੇ ਦੱਸਿਆ ਵੀ ਇਹਨੂੰ ਅਕਲ ਉਕਲ ਸਮਝ ਹੈ ਨਹੀਂ, ਤੇ ਇਹ ਖਬਰ ਬਿਲਕੁਲ ਝੂਠੀ ਉਹਨੇ ਬਣਾਈ ਆ। ਘੁਮਾਣ ਜਿਹੜਾ ਹੈ ਉਹ ਇੱਥੇ ਓਵਰਗਰਾਊਂਡ ਡੈਮੋਕ੍ਰੇਟਿਕ ਪੀਸਫੁਲ ਤਰੀਕੇ ਨਾਲ ਐਕਟਿਵ ਆ, ਖਾਲਿਸਤਾਨੀ ਪੱਕਾ, ਪਰ ਆ ਜਿਹੜਾ ਉਹਨੂੰ ਸਮਝ ਹੀ ਨਹੀਂ ਹੈਗੀ ਕਿ ਦਲ ਖਾਲਸਾ ਜਿਹੜੀ ਕਿ ਇਸ ਮੌਕੇ ਇੱਥੇ ਸਰਗਰਮ ਹੈ ਵੀ ਇਹ ਕੀ ਆ ਤੇ ਬੱਬਰ ਖਾਲਸਾ ਕੀ ਆ। ਤੇ ਉਹਨੂੰ ਜਦੋਂ ਹਿਮਾਚਲੀ ਮੁੰਡਾ, ਕੁੱਲ ਮਿਲਾ ਕੇ ਉਹਦੀ ਬੇਵਕੂਫੀ ਨੇ ਉਦੋਂ ਮੇਰਾ ਕੁੰਡਾ ਕਰਾ ਦੇਣਾ ਸੀ। ਪਰ ਕੱਲੀ ਇੱਕ ਗੱਲ ਨਹੀਂ, ਇਵੇਂ ਹੀ 2019 ਦੇ ਵਿੱਚ ਭਾਸਕਰ ਅਖਬਾਰ ਇੱਥੇ ਨਿਕਲਦਾ, ਉਹਦੇ ਵਿੱਚ ਲਗਾਤਾਰ ਇੱਕ ਮੇਰੇ ਖਿਲਾਫ ਮਤਲਬ ਉਹਨੇ ਦਰਿਆ ਹੀ ਲਾਤਾ ਜੀ ਖਬਰਾਂ ਦਾ, ਵੀ ਜਿਵੇਂ ਮੈਂ ਪਤਾ ਨਹੀਂ ਅਸਲੇ ਦਾ ਟਰੱਕ ਭਰੀ ਫਿਰਦਾ ਤੇ ਪੁਲਿਸ ਮੈਨੂੰ ਫੜਦੀ। ਆਖਰ ਉਹਨੂੰ ਮੈਂ ਫੋਨ ਕੀਤਾ ਵੀ ਤੈਨੂੰ ਪੁਲਿਸ ਨੂੰ ਵੱਧ ਫਿਕਰ ਪਿਆ ਮੇਰਾ। ਇੱਕ ਦੈਨਿਕ ਜਾਗਰਣ ਦਾ ਪਿਨੇ ਜਾਂ ਵਿਜੇ ਨਾਂ ਦਾ ਮੁੱਲਾਂਪੁਰ ਦਾਖੇ ਤੋਂ ਸੀ, ਉਹਨੂੰ ਫਿਰ ਮੈਂ ਫੋਨ ਕੀਤਾ ਇੱਕ ਵਾਰੀ, 2007 ਦੀ ਗੱਲ ਆ, ਲੁਧਿਆਣੇ ਸ਼ਿੰਗਾਰ ਸਿਨੇਮਾ ਬੰਬ ਕਾਂਡ ਤੋਂ ਬਾਅਦ, ਕਿ ਤੈਨੂੰ ਹੋਇਆ ਕੀ ਹੋਇਆ? ਮੈਂ ਇੱਥੇ ਵਿਚਰਦਾ, ਇੱਥੇ ਹੀ ਰਹਿਣਾ, ਤੇ ਨਾ ਮੈਨੂੰ ਕਿਸੇ ਪੁਲਿਸ ਵਾਲੇ ਨੇ ਕੋਈ ਗੱਲ ਕੀਤੀ, ਤੂੰ ਰੋਜ਼ ਹੀ ਖਬਰ ਲਾਈ ਹੁੰਦੀ। ਤੇ ਫਿਰ ਉਹ ਤੁਸੀਂ ਜੀ ਮੈਨੂੰ ਮਤਲਬ ਉਹਨੂੰ ਲੱਗਿਆ ਮੈਨੂੰ ਧਮਕੀ। ਮੈਂ ਕਿਹਾ ਧਮਕੀ? ਤੈਨੂੰ ਅਕਲ ਦੇਣ ਲੱਗਿਆ ਵੀ ਤੂੰ ਕੀ ਮੈਨੂੰ ਕੀ ਕਹਿ ਕੀ ਰਿਹਾ, ਤੂੰ ਕਰ ਕੀ ਰਿਹਾ? ਇਵੇਂ ਹੀ ਇਹ ਝੂਠੀਆਂ ਖਬਰਾਂ ਮੀਡੀਆ ਦੇ ਵਿੱਚ ਪਲਾਂਟ ਕਰਨੀਆਂ ਏਜੰਸੀਆਂ ਰਾਹੀਂ, ਇਹ ਬੜਾ ਕੁਝ ਚੱਲਦਾ ਸਾਡੇ। ਇਹ ਕਹਿੰਦੇ ਸਾਡੇ ਇੱਕ 2008-9-10 ਵਿੱਚ ਭਾਈ ਜਗਦੀਸ਼ ਸਿੰਘ ਦੀਸਾ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਜੁਝਾਰੂ ਸੀਗੇ। ਉਹ 1993 ਦੇ ਵਿੱਚ ਖਬਰ ਛਪ ਚੁੱਕੀ ਸੀ ਕਿ ਭਾਈ ਜਗਦੀਸ਼ ਸਿੰਘ ਕੌਂਕੇ 5 ਲੱਖ ਦੇ ਇਨਾਮੀ ਜੁਝਾਰੂ ਨੂੰ ਸਿੱਧਵਾਂ ਬੇਟ ਕੋਲੇ ਬੜੇ ਖਤਰਨਾਕ ਮੁਕਾਬਲੇ ਬਾਅਦ ਹਲਾਕ ਕਰ ਦਿੱਤਾ ਗਿਆ। ਇਹੋ ਜਿਹੀਆਂ ਬੇਅੰਤ ਖਬਰਾਂ ਜਿਹੜੀਆਂ ਨੇ ਮੈਂ ਦੱਸ ਸਕਦਾ, ਜਦੋਂ ਸਟੇਟ ਦੇ ਕਹਿਣ ਤੇ ਮੀਡੀਆ ਨੇ ਝੂਠੀਆਂ ਖਬਰਾਂ ਲਾਈਆਂ। ਤੇ ਇੱਕ ਵਾਰ 1992 ਦੀ ਗੱਲ ਆ, ਅਕਤੂਬਰ ਦੀ ਗੱਲ, ਬਈ ਮੈਂ ਤੇ ਮੇਰੇ ਨਾਲ ਇੱਕ ਜਸਵਿੰਦਰ ਸਿੰਘ ਜੱਸੀ ਨਾਂ ਦਾ ਸਿੰਘ ਸੀ, ਲੁਧਿਆਣੇ ਬੱਸ ਸਟੈਂਡ ਤੋਂ ਅਸੀਂ ਬੱਸ 'ਚ ਸੀਗੇ, ਉਦੋਂ ਸਾਧਨ ਇਹੋ ਜਿਹੇ ਸੀ, ਤੇ ਮੁਖਬਰੀ ਹੋ ਗਈ। ਤੇ ਕੈਟ ਨੇ ਜਦੋਂ ਦੱਸਤਾ, ਮੇਰੇ ਬਾਰੇ ਨਹੀਂ ਸੀ ਉਹਨਾਂ ਪਤਾ, ਜੱਸੀ ਬਾਰੇ ਪਤਾ ਸੀ ਸਾਨੂੰ। ਭਾਰਤ ਨਗਰ ਚੌਂਕ 'ਚ ਘੇਰਾ ਪੈ ਗਿਆ ਤੇ ਜੱਸੀ ਉੱਥੋਂ ਪੁਲਿਸ ਨੇ ਫੜ ਲਿਆ। ਮੈਂ ਇੱਕ ਮੇਰੇ ਮਿੱਤਰ ਨਮੋਹੀ ਵਾਲੇ ਤਾਰ ਨੂੰ ਲੈ ਕੇ ਬੜੀ ਕੋਸ਼ਿਸ਼ ਕੀਤੀ ਕਿ ਮੀਡੀਆ 'ਚ ਖਬਰ ਲੱਗ ਜਾਵੇ, ਬਚਾਅ ਹੋ ਜਾਊਗਾ ਸਿੰਘ ਦਾ, ਪਰ ਸਾਡੀ ਉਹ ਖਬਰ ਲਾਉਣ ਤੋਂ ਮੀਡੀਆ ਮਤਲਬ ਭੱਜ ਗਿਆ। ਜਿਹੜੀ ਤਾਂ ਖਬਰ ਸਾਡੇ ਹੱਕ 'ਚ ਜਾਂ ਸਾਡੇ ਬਚਾਅ ਵਾਲੀ ਆ, ਉਦੋਂ ਮੀਡੀਆ ਭੱਜ ਜਾਂਦਾ, ਤੇ ਜਿਹੜਾ ਸਾਡੇ ਖਿਲਾਫ ਜਾਂਦੀ ਆ ਉਦੋਂ ਇਹ ਮੀਡੀਆ ਖਬਰਾਂ ਲਾਉਂਦਾ। ਸੋ ਪੰਜਾਬ ਦੇ ਵਿੱਚ ਇਸ ਮੌਕੇ ਹਰ ਰੋਜ਼ ਇਹੋ ਜਿਹੀਆਂ ਖਬਰਾਂ ਆ ਰਹੀਆਂ ਨੇ। ਦੂਰ ਬੈਠੇ ਬੰਦੇ ਨੂੰ ਤਾਂ ਕੀ, ਪੰਜਾਬ ਦੇ ਵਿੱਚ ਇੱਥੇ ਬੈਠੇ ਬੰਦਿਆਂ ਨੂੰ ਵੀ ਲੱਗਣ ਲੱਗ ਜਾਂਦਾ ਵੀ ਪਤਾ ਨਹੀਂ ਕੀ ਚੱਲ ਰਿਹਾ। ਸੋ ਇੱਕ ਤਾਂ ਇਹ ਆ ਕਿ ਆਪਣਾ ਦਿਮਾਗ ਵਰਤਿਆ ਕਰੋ, ਹਮੇਸ਼ਾ ਪਹਿਲਾਂ ਕੁਐਸਚਨ ਕਰਿਆ ਕਰੋ ਕਿ ਇਹ ਗੱਲ ਸੱਚੀ ਹੋਊਗੀ ਜਾਂ ਕਿਵੇਂ ਹੋ। ਮੀਡੀਆ ਦਾ ਹਾਲ ਜਿਹੜਾ ਤੁਹਾਡੇ ਸਾਹਮਣੇ ਆ, ਇੱਥੇ ਅੰਮ੍ਰਿਤਸਰ ਦੇ ਵਿੱਚ ਗਗਨਦੀਪ ਸਿੰਘ ਨਾਂ ਦੇ DM ਨੇ ਸੁਸਾਈਡ ਕਰ ਲਈ। ਕਿੰਨਾ ਕੁ ਮੀਡੀਆ ਨੇ ਰੌਲਾ ਪਾਇਆ ਹੋਇਆ ਵਾ ਵੀ ਤੁਸੀਂ ਲਾਲਜੀਤ ਸਿੰਘ ਭੁੱਲਰ ਮਿਨਿਸਟਰ ਨੂੰ ਫੜ ਲਿਆ, ਰਿਮਾਂਡ ਲੈ ਲਿਆ, ਜੇਲ੍ਹ ਭੇਜਤਾ, ਪਰ ਉਹਦੇ ਪਿਓ ਨੂੰ ਜਾਂ ਉਹਦੇ PA ਦਿਲਬਾਗ ਸਿੰਘ ਨੂੰ ਕਿਉਂ ਨਹੀਂ ਫੜਿਆ?
ਮੀਡੀਆ ਨੂੰ ਕਿਤੇ ਪਤਾ ਨਹੀਂ ਹੈਗਾ ਵੀ ਇੱਥੇ ਇਸ ਮਾਮਲੇ ਵਿੱਚ ਕੀ ਕਰਨਾ ਚਾਹੀਦਾ। CBI ਦੀ ਇਨਕੁਆਇਰੀ ਦੀ ਜਾਂਚ ਮੰਗਦੇ ਬਹੁਤ ਸਾਰੇ ਸਿਆਸੀ ਭਲਵਾਨ ਇੱਥੇ ਐਕਟਿਵ ਨੇ, ਪਰ ਤੁਸੀਂ ਮੀਡੀਆ 'ਚ ਦੇਖ ਸਕਦੇ ਹੋ ਕਿਉਂਕਿ ਇੱਥੋਂ ਵਾਲੇ ਪੱਤਰਕਾਰਾਂ ਦਾ ਤੋਰੀ ਫੁਲਕਾ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਰਾਹੀਂ ਚੱਲਦਾ। ਜੇਕਰ ਕੋਈ YouTube ਚੈਨਲ ਵਾਲਾ ਜ਼ਿਆਦਾ ਗੱਲ ਕਰੇ ਤੇ ਅੱਜ ਮੈਂ ਕਈਆਂ ਦਾ ਦੇਖਿਆ ਵੀ ਸਾਡੇ ਤਾਂ ਜੀ ਜਿਹੜੇ ਆ ਪੇਜ ਬਣਾਏ ਹੁੰਦੇ ਆ ਸੋਸ਼ਲ ਮੀਡੀਆ ਤੇ YouTube ਚੈਨਲ ਨੇ, ਉਹ ਸਰਕਾਰ ਉਡਾ ਦਿੰਦੀ ਹੈ। ਸੋ ਜੇਕਰ ਕੋਈ ਇਹ ਸੋਚੀ ਬੈਠਾ ਹੋਵੇ ਕਿ ਜੀ ਮੈਨੂੰ ਸੱਚੀ ਤੇ ਪੁਖਤਾ ਖਬਰ ਪੰਜਾਬ ਤੋਂ ਮਿਲ ਰਹੀ ਹੈ, ਉਹ ਆਪਦੇ ਆਪ ਨੂੰ ਆਪ ਹੀ ਧੋਖਾ ਦੇ ਰਿਹਾ। ਸੱਚਾਈ ਇਹ ਹੈ ਕਿ ਇੰਡੀਅਨ ਮੀਡੀਆ, ਗੋਦੀ ਮੀਡੀਆ, ਭਗਵੰਤ ਮਾਨ ਦਾ ਮੀਡੀਆ, ਕਈ ਤਰ੍ਹਾਂ ਦਾ ਮੀਡੀਆ ਵਾ, ਇਹਦੇ ਵਿੱਚੋਂ ਕਿਤੇ ਕਤਾਈ ਕੋਈ ਚੱਜ ਹਲ ਦੀ ਗੱਲ ਮਾੜੀ ਮੋਟੀ ਕਿਤੇ ਲੱਭ ਜੇ ਉਹਦਾ ਸ਼ੁਕਰ ਕਰਿਆ ਕਰੀਏ, ਅਦਰਵਾਈਜ਼ ਇੱਥੇ ਬੁਰਾ ਹਾਲ ਹੀ ਹੈ। ਤੇ ਇਸ ਮਾਹੌਲ ਦੇ ਵਿੱਚ ਜਿਹਦੀ ਡਾਂਗ ਆ ਉਹਦੀ ਮੱਝ। ਇੱਥੇ ਇੱਕ ਇਹਨਾਂ ਦਿਨਾਂ ਦੇ ਵਿੱਚ ਰੌਲਾ ਪਿਆ ਹੋਇਆ ਹੈ ਬਈ ਕੋਈ ਬਹੁਤ ਵੱਡਾ ਡਰੱਗ ਲਾਰਡ ਸੀ, ਕੋਈ ਉਹ ਸ਼ਾਨ ਭੁੱਲਰ, ਸ਼ਾਇਦ ਇਦਾਂ ਦਾ ਕੁਛ ਨਾਂ ਉਹਦਾ ਲੈਂਦੇ, ਸ਼ੌਨ ਭਿੰਡਰ, ਡਰੱਗ ਲਾਰਡ ਸ਼ੌਨ ਭਿੰਡਰ ਕੀ ਸੀ ਜਾਂ ਕੀ ਨਹੀਂ, ਇਹ ਇੱਕ ਅਲੱਗ ਮਸਲਾ। ਪਰ ਉਹਨੂੰ ਇੱਥੇ ਪੰਜਾਬ ਦੇ ਵਿੱਚ ਇੰਟਰਨੈਸ਼ਨਲ ਲੈਵਲ ਦੇ ਸਮਗਲਰ ਨੂੰ ਕਹਿੰਦੇ ਜੀ ਫੜ ਲਿਆ, ਜੇਲ੍ਹ 'ਚ ਸੀਗਾ ਤੇ ਉਹਦੀ ਜ਼ਮਾਨਤ ਵੀ ਹੋ ਗਈ, ਉਹਦਾ ਪਾਸਪੋਰਟ ਵੀ ਬਣ ਗਿਆ ਤੇ ਉਹ ਬਾਹਰ ਵੀ ਚਲੇ ਗਿਆ। ਹੈਰਾਨੀ ਦੀ ਗੱਲ ਆ ਕਿ ਜੇ ਕਿਸੇ ਸਾਡੇ ਵਰਗੇ ਬੰਦੇ ਨੇ ਪਾਸਪੋਰਟ ਬਣਵਾਉਣਾ ਹੋਵੇ, ਲਿਰਕੜੀਆਂ ਨਿਕਲ ਜਾਣਗੀ, ਪਰ ਅਗਲੇ ਦਾ ਸਕਿੰਟਾਂ 'ਚ ਬਣ ਗਿਆ। ਅੱਜ ਖਬਰ ਵਾ ਕਿ ਲਾਰਡ ਸ਼ੌਨ ਭਿੰਡਰ ਦੇ ਫਰਾਰ ਹੋਣ ਵਾਲੇ ਮਾਮਲੇ 'ਚ ਬੜੀ ਵੱਡੀ ਗਿਣਤੀ 'ਚ ਤਰਨਤਾਰਨ ਪੁਲਿਸ ਦੇ ਥਾਣੇ ਦੇ CAA ਸਟਾਫ ਦੇ ਮੁਲਾਜ਼ਮਾਂ ਨੂੰ ਮੁਅੱਤਲ ਕੀਤਾ ਗਿਆ। ਮੁਅੱਤਲ, ਸਸਪੈਂਡ, ਡਿਸਮਿਸ ਨਹੀਂ ਕੀਤਾ ਗਿਆ। CI ਦੇ ਇੰਚਾਰਜ ਪ੍ਰਭਜੀਤ ਸਿੰਘ ਸਮੇਤ ਜਿਹੜੇ ਹੋਰ ਕਈਆਂ ਨੂੰ ਕੀਤਾ ਹੈ, ਉਹਨਾਂ ਨੂੰ ਇਹ ਨਾਲ ਕੀ ਫਰਕ ਪਊਗਾ? ਬਾਹਲਾ ਉਹਨਾਂ ਨੂੰ 2 ਮਹੀਨੇ ਬਾਅਦ 5-10 ਲੱਖ ਰੁਪਈਆ ਖਰਚਣਗੇ, ਫੇਰ ਬਹਾਲ ਹੋ ਜਾਣਗੇ। ਜਿਹੜਾ ਬੰਦਾ FBI ਦਾ ਵਾਂਟਡ ਸੀ, ਲਾਰਡ ਸ਼ੌਨ ਭਿੰਡਰ, ਉਹ ਜੇਕਰ ਪਾਸਪੋਰਟ ਬਣਾ ਕੇ ਬਾਹਰ ਜਾਣ ਲਈ ਇਹ ਸਾਰੇ ਜਗਾੜ ਨੂੰ ਵਰਤ ਸਕਿਆ ਸਟੇਟ ਦੇ ਨੂੰ, ਇਹਦਾ ਮਤਲਬ ਹੈ ਕਿ ਉਹਦੇ ਜਾਂ ਉਹਦੀ ਧਿਰ ਕੋਲੇ ਪੈਸੇ ਵੱਲੋਂ ਤਾਂ ਕੋਈ ਕਮੀ ਨਹੀਂ। ਸੋ ਉਹਨੇ ਇਹ ਪਹਿਲਾਂ ਹੀ ਉਹਨਾਂ ਨੂੰ ਕਿਹਾ ਹੋਣਾ ਵੀ ਵੱਧ ਤੋਂ ਵੱਧ ਤੁਸੀਂ ਸਸਪੈਂਡ ਹੋ ਜਾਓਗੇ ਤੇ ਸਾਡੀ ਜਿਹੜੀ ਟੀਮ ਆ ਉਹਨੂੰ ਨਜ਼ਾਰੇ ਲਿਆ ਦੂ, ਤੁਸੀਂ ਤਾਂ ਸਾਰੀ ਜ਼ਿੰਦਗੀ 'ਚ ਨਹੀਂ ਉਨੇ ਕਮਾਉਣੇ ਜਿੰਨੇ ਤੁਹਾਨੂੰ ਅਸੀਂ ਇੱਕ ਝਟਕੇ 'ਚ ਦੇ ਦਿਆਂਗੇ। ਸੋ ਸ਼ੌਨ ਭਿੰਡਰ ਦੇ ਕਰਕੇ ਸਸਪੈਂਡ ਹੋਏ ਜਿਹੜੇ ਇਹ ਮੁਲਾਜ਼ਮ ਨੇ, ਉਹਨਾਂ ਦੇ ਦਿਲ ਦਿਮਾਗ ਤੇ ਕੋਈ ਲੋੜ ਨਹੀਂ, ਉਹਨਾਂ ਨੇ ਸਸਪੈਂਸ਼ਨ ਵੀ ਮੁੜ ਬਹਾਲ ਕਰਾ ਲੈਣੀ ਆ ਤੇ ਉਹਨਾਂ ਨੇ ਫਿਰ ਉਸੇ ਪੁਲਿਸ ਮਹਿਕਮੇ 'ਚ ਉਵੇਂ ਹੀ ਨੌਕਰੀ ਕਰਨੀ। ਜਿਹੜੇ ਇਸ ਤਰ੍ਹਾਂ ਦੇ ਮੁਲਾਜ਼ਮ ਪੁਲਿਸ ਦੇ ਵਿੱਚ ਬੇਤਹਾਸ਼ਾ ਨੇ। ਇੰਦਰਜੀਤ ਸਿੰਘ ਇੱਕ ਪੁਲਿਸ ਮੁਲਾਜ਼ਮ ਹੈ ਜਿਹਦਾ ਪਿੱਛੇ ਜੇ ਰੌਲਾ ਪਿਆ ਸੀ ਫਗਵਾੜੇ ਰਾਵਲਪਿੰਡੀ ਇਲਾਕੇ 'ਚ, ਹੁਣ ਜੇਲ੍ਹ 'ਚ। ਰਾਜਜੀਤ ਸਿੰਘ, ਘੱਟੋ ਘੱਟ 50 ਇਹੋ ਜਿਹੇ ਵੱਡੇ ਉੱਚੇ ਅਹੁਦਿਆਂ ਵਾਲੇ ਅਫਸਰ ਨੇ ਜਿਹੜੇ ਨਾਰਕੋ ਟੈਰੋਰਿਜ਼ਮ, ਜਿਹਨੂੰ ਕਿਹਾ ਜਾਂਦਾ ਕਿ ਜੀ ਖਾੜਕੂ ਲਹਿਰ ਨਾਲ ਸੰਬੰਧਿਤ ਬੰਦੇ ਜੀ ਹੁਣ ਨਸ਼ਿਆਂ ਦੇ ਕਾਰੋਬਾਰ ਨਾਲ ਜੁੜ ਗਏ ਹੈ। ਉਹ ਸਾਰੀ ਗੱਲ ਇਹ ਵੱਡੇ ਪੁਲਿਸ ਅਧਿਕਾਰੀਆਂ ਨਾਲ ਜੁੜੀ ਹੋਈ ਹੈ, ਨਾਰਕੋ ਟੈਰੋਰਿਜ਼ਮ ਜਿਹਨੂੰ ਕਹਿੰਦੇ। ਤੇ ਇਹ ਵੱਡੀਆਂ ਵੱਡੀਆਂ ਕੋਠੀਆਂ ਕਾਰਾਂ ਬੰਗਲੇ ਵਾਲੇ ਪਹਿਲੀ ਗੱਲ ਤਾਂ ਕਿਤੇ ਰੌਲੇ 'ਚ ਨਹੀਂ ਆਉਂਦੇ, ਜੇ ਆ ਜਾਣ ਤਾਂ ਇਹਨਾਂ ਨੂੰ ਪੂਰਾ ਮੌਕਾ ਦਿੱਤਾ ਜਾਂਦਾ, ਜਿਵੇਂ ਆ ਸ਼ੌਨ ਭਿੰਡਰ ਨੂੰ ਦਿੱਤਾ ਗਿਆ ਕਿ ਬਾਹਰ ਚਲੇ ਜਾਓ ਤੇ ਸੈੱਟ ਹੋ। ਹੁਣ ਇਸ ਮਾਹੌਲ ਦੇ ਵਿੱਚ ਜੇਕਰ ਕੋਈ ਸੋਚੇ ਕਿ ਪੰਜਾਬ ਦੀ ਸਰਕਾਰ ਜਾਂ ਪੁਲਿਸ ਇੱਥੇ ਨਸ਼ਿਆਂ ਦਾ ਕਾਰੋਬਾਰ ਖਤਮ ਕਰਾਉਣਾ ਚਾਹੁੰਦੀ ਹੈ, ਤੁਹਾਨੂੰ ਕੀ ਕਿਹਾ ਜਾਵੇ? ਅਸਲ ਵਿੱਚ ਤਾਂ ਸਟੇਟ ਦੀ ਇਹ ਬੜੀ ਵੱਡੀ ਲੋੜ ਆ, ਉਹਨਾਂ ਦਾ ਏਜੰਡਾ ਆ ਕਿ ਇਹ ਪੰਜਾਬ ਜਿਹੜਾ ਸਾਡੀ ਲਾਤੇ ਠਾਂਦੀ ਨਹੀਂ ਲੰਘ ਰਿਹਾ, ਜਿਹੜਾ ਸਿੱਖਾਂ ਨੂੰ ਆਪਣੀ ਆਜ਼ਾਦ ਵੱਖਰੀ ਹੋਂਦ ਹਸਤੀ ਦੀ ਲੜਾਈ ਵੱਲ ਨੂੰ ਤੋਰਦਾ ਹੈ, ਇਹਨੂੰ ਆਪਾਂ ਮਲੀਆ ਮੇਟ ਕਰਨਾ। ਸੋ ਇੱਕ ਪਾਸੇ ਦਿਖਾਵਾ ਕਰਨਾ ਕਿ ਜੀ ਅਸੀਂ ਤਾਂ ਯੁੱਧ ਨਸ਼ਿਆਂ ਵਿਰੁੱਧ ਤੋਰਿਆ ਹੋਇਆ,
ਦੂਜੇ ਪਾਸੇ ਨਾਲ ਦੀ ਨਾਲ ਪੰਜਾਬ ਦੇ ਵਿੱਚ ਹਰ ਘਰ ਦਾ ਇੱਕ ਮੈਂਬਰ ਨਸ਼ੇੜੀ ਬਣਾਉਣਾ, ਤੇ ਨਸ਼ੇੜੀ ਵੀ ਉਹ ਜਿਹਦੇ ਨਾਲ ਯਕੀਨਨ ਮੌਤ ਹੋ ਜਾਵੇ। ਤੇ ਜਿਹੜੇ ਪੰਜਾਬ ਦੇ ਅਣਖ ਗੈਰਤ ਵਾਲੇ ਨੌਜਵਾਨ ਨੇ, ਉਹਨਾਂ ਨੂੰ ਕਰਾਹੇ ਪਾਉਣਾ, ਉਹਨਾਂ ਦੀ ਦਲੇਰੀ ਨੂੰ, ਉਹਨਾਂ ਦੀ ਜੁਰਤ ਨੂੰ ਬਦਮਾਸ਼ੀ ਵਾਲੇ ਪਾਸੇ ਤੋਰਨਾ। ਆ ਹੁਣੇ ਹੀ ਇੱਕ ਫਿਰੋਜ਼ਪੁਰ ਅਦਾਲਤ ਦੀ ਵੀਡੀਓ ਘੁੰਮ ਰਹੀ ਆ, ਬੜਾ ਲੰਮਾ ਉੱਚਾ ਨੌਜਵਾਨ ਆ, ਜਿਹਨੂੰ 5-7 ਪੁਲਿਸ ਮੁਲਾਜ਼ਮ ਧੂ ਕੇ ਘੜੀਸ ਘੜੀਸ ਕੇ ਅਦਾਲਤ ਦੇ ਵਿਹੜੇ 'ਚ ਹੀ ਗੱਡੀ 'ਚ, ਪੁਲਿਸ ਦੀ ਗੱਡੀ 'ਚ ਸੁੱਟ ਰਹੇ। ਉਹ ਕਾਬੂ ਨਹੀਂ ਆ ਰਿਹਾ, ਰੌਲਾ ਪਾ ਰਿਹਾ ਕਿ ਮੇਰੇ ਤੇ ਕੋਈ ਮੁਕੱਦਮਾ ਨਹੀਂ, ਇਹ ਮੈਨੂੰ ਫੜਨ ਨੂੰ ਫਿਰਦੇ ਆ। ਆਖਰ ਉਹ ਰੌਲਾ ਇੰਨਾ ਜ਼ਿਆਦਾ ਸੋਸ਼ਲ ਮੀਡੀਆ ਤੇ ਚੱਲਿਆ ਕਿ ਬਾਅਦ ਵਿੱਚ ਉੱਥੋਂ ਦੇ ਪੁਲਿਸ ਅਧਿਕਾਰੀਆਂ ਨੇ ਵੀਡੀਓ ਕੀਤੀ ਹੈ ਕਿ ਜੀ ਇਹ ਪਹਿਲਾਂ ਇੱਕ ਮੁਕੱਦਮੇ 'ਚ ਵਾਂਟਡ ਸੀ, ਫਿਰ ਇਹਨੇ ਆਪਦੀ ਉਹ ਪਾਈ ਇਨਕੁਆਰੀ, ਉਹਦੇ ਚੋਂ ਇਹ ਹੋ ਗਿਆ ਬਰੀ। ਉਪਰੰਤ ਇਹਨੇ ਦੁਬਾਰਾ ਕਿਸੇ ਇਹਦੀ ਇਨਕੁਆਰੀ ਖੁੱਲੀ, ਜਿਹਦੇ 'ਚ ਫਿਰ ਇਹ ਦੋਸ਼ੀ ਪਾਇਆ ਗਿਆ। ਹੁਣ ਇਹਨੂੰ ਅਸੀਂ ਫੜਨ ਲਈ, ਪਤਾ ਸੀ ਕਿ ਅੱਜ ਇਹਨੇ ਕਿਸੇ ਹੋਰ ਕੇਸ ਦੇ ਸੰਬੰਧ 'ਚ ਉੱਥੇ ਆਉਣਾ ਕਚਹਿਰੀਆਂ, ਤੇ ਅਸੀਂ ਉੱਥੇ ਇਹਨੂੰ ਫੜਨ ਲਈ ਬੰਦੇ ਭੇਜੇ ਸੀ। ਤੇ ਇਹਨੇ ਜਦੋਂ ਇੰਨਾ ਪ੍ਰਤੀਕਿਰਿਆ ਕੀਤੀ, ਤੇ ਬਾਅਦ ਵਿੱਚ ਜੱਜ ਦੇ ਸਾਹਮਣੇ ਪੇਸ਼ ਹੋਈਆਂ ਦੋਨੇ ਪਾਰਟੀਆਂ, ਤੇ ਇਹਨੇ, ਇਹਦੇ ਵਕੀਲ ਨੇ ਉੱਥੇ ਕਾਗਜ਼ਾਤ ਦਿਖਾਤੇ ਕਿ ਇਹਨੂੰ ਤਾਂ ਇਸ ਕੇਸ ਵਿੱਚ ਫੜੇ ਜਾਣ ਦੇ ਖਿਲਾਫ ਸਟੇ ਮਿਲੀ ਹੋਈ ਆ, ਵੀ ਇਹਨੂੰ ਫੜਿਆ ਨਹੀਂ ਜਾ ਸਕਦਾ, ਤੇ ਅਸੀਂ ਫਿਰ ਇਹਨੂੰ ਛੱਡ ਦਿੱਤਾ ਹੈ। ਹੁਣ ਗੱਲ ਇਹ ਹੈ, ਇਹ ਸਾਰਾ ਡਰਾਮਾ ਜਿਹੜਾ, ਇਹਦੇ ਬਾਰੇ ਸਿੱਧੀ ਜੀ ਇੱਕ ਲਾਈਨ ਇਹ ਆ ਕਿ ਜੇ ਉਹ ਚਾਹੁੰਦੇ ਤਾਂ ਹੁਣ ਵੀ ਕੋਈ ਨਵਾਂ ਕੇਸ ਸਕਿੰਟ 'ਚ ਦੀ ਖੜਾ ਕਰ ਲਈਦਾ। ਮੈਂ ਇੱਥੇ ਬੈਠਾ, ਜੇ ਮੈਨੂੰ ਲੈ ਜਾਣ ਤਾਂ ਉੱਥੇ ਜਾ ਕੇ ਕਹਾਣੀ ਘੜਨੀ ਹੈ, ਕੋਈ ਵੀ ਕਹਾਣੀ ਘੜ ਲਓ, ਚਾਹੇ ਫੀਮ ਰੱਖ ਲਓ ਕੋਲੇ, ਚਾਹੇ ਕੋਈ ਜਨਾਨੀ ਬਿਠਾ ਦਿਓ ਕੋਲੇ, ਚਾਹੇ ਕਿਸੇ ਲੜਾਈ ਪੜਾਈ 'ਚ ਫਸਾ ਦਿਓ, ਪਰਚੇ ਬੇਨਾਮੇ ਬੇਅੰਤ ਪਏ ਹੁੰਦੇ ਨੇ। ਸੋ ਜਿਹਦੀ ਡਾਂਗ ਆ ਉਹਦੀ ਮੱਝ ਆ। ਹੁਣ ਇਸ ਸਿਸਟਮ ਦੇ ਸੋਹਲੇ ਗਾਉਣੇ, ਕਹਿਣਾ ਕਿ ਜੀ ਬਹੁਤ ਵਧੀਆ, ਤੇ ਭਾਈ ਫਿਰ ਜਿਹੜੇ ਬਾਹਰ ਬੈਠੇ ਹੋ, ਜਿਹੜੇ ਬਾਹਰ ਬਹਿ ਕੇ ਮੱਤਾਂ ਦਿੰਦੇ ਹੋ ਵੀ ਇਹ ਬਹੁਤ ਵਧੀਆ ਸਿਸਟਮ, ਇੱਥੇ ਆਓ ਨਾ, ਇੱਥੇ ਰਹਿ ਕੇ ਪਤਾ ਲੱਗੇ ਇਹ ਨਰਕ ਜਿਹੜਾ ਕੀ ਹੁੰਦਾ। ਖੈਰ, ਅੱਜ ਕੱਲੀ ਇਹ ਖਬਰ ਨਹੀਂ, ਇੱਕ ਲੁਧਿਆਣੇ ਦੇ ਵਿੱਚ ਢਾਬੇ ਦੇ ਮਾਲਕ ਨੂੰ ਰੋਟੀ ਪਾਣੀ ਖਾਣ ਦੇ ਮਾਮਲੇ ਵਿੱਚ ਪੁਲਸੀਆਂ ਨੇ ਜਿਸ ਤਰੀਕੇ ਨਾਲ ਕੁੱਟਿਆ, ਜਲੀਲ ਕੀਤਾ, ਉਹਦੇ ਬਾਰੇ ਵੀ ਅੱਜ ਪੁਲਿਸ ਅਫਸਰਾਂ ਨੇ ਕਿਹਾ ਕਿ ਜੀ ਉਹ ਸਸਪੈਂਡ ਕਰ ਦਿੱਤਾ। ਇਹ ਪਤਾ ਨਹੀਂ ਕਿੱਥੋਂ ਅੱਖਰ ਲੱਭਿਆ ਇਹਨਾਂ ਨੂੰ। ਜਿਹੜੀ ਉਹ ਕਰਤੂਤ ਕਰਦੇ ਨੇ, ਉਹ ਕਰਦੇ ਹੀ ਇਹ ਸੋਚ ਕੇ ਆ ਕਿ ਵੱਧ ਤੋਂ ਵੱਧ ਸਸਪੈਂਡ ਹੋ ਜਾਣਗੇ। ਸੋ ਸਸਪੈਂਡ ਹੋਣ ਦੇ ਲਈ ਤਿਆਰ ਹੋ ਕੇ ਕੀਤੀ ਹੋਈ ਕਰਤੂਤ ਆ ਜਿਹੜੀ, ਉਹਦਾ ਉਹਨਾਂ ਨੂੰ ਪਹਿਲਾਂ ਹੀ ਪਤਾ ਹੁੰਦਾ। ਕੁੱਲ ਮਿਲਾ ਕੇ ਪੰਜਾਬ ਦੇ ਵਿੱਚ ਜੋ ਇਸ ਮੌਕੇ ਬੁੱਚੜਪੁਣਾ ਚੱਲ ਰਿਹਾ, ਉਹ ਇੱਕ ਤਰ੍ਹਾਂ ਦਾ ਨਹੀਂ ਹੈਗਾ। ਚੇਤੇ ਕਰੋ ਸ਼ਿਸ਼ੋਦੀਆ, ਆਮ ਆਦਮੀ ਪਾਰਟੀ ਦੇ ਆਗੂ ਦਾ ਬਿਆਨ ਕਿ ਸਾਮ ਦਾਮ ਦੰਡ ਤੇ ਚਾਣਕਿਆ ਨੀਤੀ, ਕੂਟਨੀਤੀ, ਜੋ ਮਰਜ਼ੀ ਕਰੋ। ਸੋ ਪੰਜਾਬ ਦੀਆਂ ਇਲੈਕਸ਼ਨਾਂ ਤੋਂ ਪਹਿਲਾਂ ਇੱਥੇ ਅਜੇ ਕੀ ਕੁਛ ਰੰਗ ਭਰਨੇ ਆ, ਉਹਦੇ ਬਾਰੇ ਹੁਣ ਤੋਂ ਹੀ ਲੋਕਾਂ ਨੂੰ ਮਾੜਾ ਮਾੜਾ ਚਾਨਣ ਜਿਹੜਾ ਹੈਗਾ ਉਹ ਹੋਣ ਲੱਗ ਪਿਆ ਹੈ। ਜਿਸ ਤਰੀਕੇ ਨਾਲ ਥਾਣਿਆਂ ਦੇ ਵਿੱਚ ਜ਼ੁਲਮ ਵੱਧ ਗਿਆ, ਜਿਸ ਤਰੀਕੇ ਨਾਲ ਲੁੱਟਾਂ ਖੋਹਾਂ ਤੇ ਹੋਰ ਮਾਰ ਮਰਈਆ ਚੱਲ ਰਿਹਾ, ਉਹਦੇ ਵਿੱਚ ਪੰਜਾਬ ਦੇ ਅਸਲ ਮੁੱਦੇ, ਅਸਲ ਮਸਲੇ ਦੀ ਗੱਲ ਹੋਊ ਕਿੱਥੇ? ਮੀਡੀਆ ਤਾਂ ਡਰਾਇਆ ਪਿਆ। ਆ ਵਰਿਆਮ ਸਿੰਘ ਖੱਪਿਆਂ ਵਾਲੀ ਸਾਡੇ ਕੌਮੀ ਸ਼ਹੀਦ ਨੇ, ਉਹਨਾਂ ਦਾ ਭਤੀਜਾ ਜਗਮੀਤ ਸਿੰਘ ਖੱਪਿਆਂ ਵਾਲੀ, ਉਹਦੇ 3 ਅਕਾਊਂਟ ਬੰਦ ਹੋਏ, ਹੋਰ ਵੀ ਬਹੁਤ ਸਾਰੇ ਭਰਾਵਾਂ ਦੇ। ਤੇ ਉਹ ਗੱਲ ਕਰਨ ਕੀ? ਮੈਨੂੰ ਲੱਗਦਾ ਕਿ ਜਿਹੜੇ ਵੀ ਇੱਥੇ ਬਾਦਲਕਿਆਂ ਦੇ ਰਾਜ ਵਿੱਚ ਆਉਂਦੇ ਸੀ ਵੀ ਅਰਸੇ ਵਾਲਿਆਂ ਨੇ ਸਲਾਬਤਪੁਰਾ ਕਾਂਡ ਕੀਤਾ, ਬਰਗਾੜੀ ਜਾਂ ਬਾਈਬਲ ਦਾ ਜ਼ਿਕਰ, ਉਹਨਾਂ ਦੇ ਅਕਾਊਂਟ ਉਦੋਂ ਬੰਦ ਹੁੰਦੇ। ਹੁਣ ਜਿਹੜੇ ਲੋਕ ਕਹਿੰਦੇ ਆ ਕਿ ਭਗਵੰਤ ਮਾਨ ਦੀ ਇੱਕ ਅਸ਼ਲੀਲ ਵੀਡੀਓ ਦਾ ਮਾਮਲਾ ਅਕਾਲ ਤਖਤ ਸਾਹਿਬ ਤੇ ਗਿਆ, ਉਹਦਾ ਕੀ ਬਣਿਆ? ਉਹ ਕਹਿੰਦੇ ਜੀ ਉਹਦਾ ਪੇਜ ਬੰਦ ਕਰੋ। ਇਵੇਂ ਹੀ 2 ਮਹੀਨੇ ਪਹਿਲਾਂ ਸਾਰੀ ਦੁਨੀਆ ਹੱਥਾਂ ਪੈਰਾਂ 'ਚ ਆਈ ਫਿਰਦੀ ਸੀ ਕਿ ਜੀ
328 ਗਾਇਬ ਹੋਏ ਪਾਵਨ ਸਰੂਪਾਂ ਦਾ ਮਾਮਲਾ ਬਸ ਵਿਸ਼ੇਸ਼ ਜਾਂਚ ਟੀਮ ਸਿੱਟ ਵਾਲਿਆਂ ਨੇ ਸਿਰੇ ਲਾਤਾ। ਹੁਣ ਉਹਦੀ ਕਿਤੇ ਗੱਲ ਨਹੀਂ ਹੁੰਦੀ। ਸੋ ਜਿਹੜਾ ਸੁਹਿਰਦ ਤੇ ਖੋਜ ਕਰਨ ਵਾਲਾ ਪੱਤਰਕਾਰ ਆ, ਉਹ ਜਦੋਂ ਕੋਈ ਗੱਲ ਕਰੇਗਾ ਤੇ ਉਹਦੇ ਉੱਤੇ ਫਿਰ ਇਹੀ ਹੁੰਦਾ ਕਿ ਇਹਦਾ ਪੇਜ ਜਿਹੜਾ ਹੈਗਾ ਉਹ ਬੰਦ ਕਰ ਦਿੱਤਾ ਜਾਵੇ। ਇਸ ਮਾਹੌਲ ਵਿੱਚ ਸਾਡੇ ਕੋਲ ਜਿਹੜੀਆਂ ਸਿੱਖਾਂ ਦੀਆਂ ਸੰਸਥਾਵਾਂ ਸੀ, ਅਕਾਲ ਤਖਤ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲੀ ਦਲ, ਇਹਨਾਂ ਨੂੰ ਬਾਦਲਕਿਆਂ ਨੇ ਜਾਂ ਬਾਦਲਕਿਆਂ ਦੇ ਵਿਰੋਧੀਆਂ ਨੇ ਇਹੋ ਜਿਹੇ ਮਾਹੌਲ ਵਿੱਚ ਲਿਜਾ ਕੇ ਸੁੱਟਿਆ ਹੋਇਆ। ਇੱਥੋਂ ਕੋਈ ਹੁਣ ਬਹੁਤੀ ਆਸ ਨਹੀਂ ਰਹੀ। ਜਿਸ ਹਿਸਾਬ ਨਾਲ ਕਾਂਗਰਸ ਨੇ, ਆਮ ਆਦਮੀ ਪਾਰਟੀ ਨੇ ਤੇ ਭਾਰਤੀ ਜਨਤਾ ਪਾਰਟੀ ਨੇ ਸਾਡੇ ਨਾਲ ਮਾੜਾ ਕੀਤਾ, ਰਾਹ ਵੱਟਦਾ ਸੀ ਅਕਾਲੀਆਂ ਵਾਲਾ, ਪਰ ਸਮਝ ਨਹੀਂ ਆਉਂਦੀ ਅਕਾਲੀਆਂ ਨੂੰ, ਬਾਦਲ ਪਰਿਵਾਰ ਨੇ, ਪੰਥ ਨੇ, ਪੰਜਾਬ ਨੇ ਜਿੰਨਾ ਸਿਰ ਤੇ ਚੱਕਿਆ, ਆਵਾਜ਼ ਸੱਤਾ ਇਹਨਾਂ ਨੂੰ ਦਿੱਤੀ ਤੇ ਇਹਨਾਂ ਨੂੰ ਇੰਨਾ ਅਦਬ ਸਤਿਕਾਰ ਦਿੱਤਾ, ਜਿੰਨਾ ਇਹਨਾਂ ਨੂੰ ਮਾਣ ਸਨਮਾਨ ਦਿੱਤਾ ਅਕਾਲੀ ਦਲ ਨੂੰ, ਪੰਜਾਬ ਨੇ, ਪੰਥ ਨੇ, ਸਿੱਖਾਂ ਨੇ, ਇਹਨਾਂ ਨੂੰ ਤਾਂ ਇੱਕ ਲਾਈਨ ਹੀ ਨਿਬੇੜ ਦੇਣਾ ਚਾਹੀਦਾ। ਸਾਡੇ ਕੋਲੇ ਰਾਜ ਸੱਤੇ ਚਾਹੇ ਨਾ ਆਵੇ, ਅਸੀਂ ਪੰਥ ਅਤੇ ਪੰਜਾਬ ਨਾਲ ਸਿਰ ਨਾਲ ਨਿਭਾਂਗੇ। ਪਰ ਕਹਾਣੀ ਬਿਲਕੁਲ ਉਲਟ ਵਾਪਰ ਚੁੱਕੀ ਹੈ। ਇਹ ਲੋਕ ਮੁਕੰਮਲ ਤੌਰ ਤੇ ਪੰਥ ਨੂੰ ਤਿਆਗ ਕੇ ਦੁਸ਼ਮਣ ਦੇ ਕਹਾੜੇ ਦਾ ਦਸਤਾ ਬਣੇ ਫਿਰਦੇ ਆ। ਇਸ ਅਕਿਰਤ ਘਣਤਾ ਨੂੰ ਕੀ ਕਹੀਏ? ਜਿਹੜੇ ਲੋਕ ਅੱਜ ਵੀ ਇਹਨਾਂ ਦੀ ਵਕਾਲਤ ਕਰਦੇ ਆ, ਸਮਝ ਨਹੀਂ ਆਉਂਦੀ ਕਿ ਭਾਲਦੇ ਕੀ ਆ। ਕਹਿੰਦੇ ਜੀ ਫਿਰ ਕਾਂਗਰਸ ਆਜੂ, ਕੋਈ ਕਹਿੰਦਾ ਜੀ ਫਿਰ ਭਾਜਪਾ ਆਜੂ, ਬਹੁਤੇ ਕਹਿੰਦੇ ਆ ਜੀ ਫਿਰ ਆਮ ਆਦਮੀ ਪਾਰਟੀ ਆਜੂ। ਮੰਨ ਲਈ ਗੱਲ ਕਿ ਕਾਂਗਰਸ ਨਹੀਂ ਆਉਣੀ ਚਾਹੀਦੀ, ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਬਣਨੀ ਚਾਹੀਦੀ, ਮਤਲਬ ਕਿ ਬਾਦਲਕਿਆਂ ਦੀ ਬਣਨੀ ਚਾਹੀਦੀ ਹੈ ਜਾਂ ਬੀਜੇਪੀ ਦੀ ਬਣਨੀ ਚਾਹੀਦੀ ਹੈ। ਫਿਰ ਉੱਥੇ ਗੱਲ ਜਿੱਥੇ ਅਸੀਂ ਰੋਜ਼ ਕਰਦੇ ਹਾਂ ਕਿ ਆਪਾਂ ਇਸ ਗਦੀ ਗੇੜ ਨੂੰ ਸਮਝੋ ਵੀ ਤੇ ਇਹ ਚੋਂ ਨਿਕਲਣ ਦਾ ਕੋਈ ਰਾਹ ਲੱਭੋ। ਸੱਚਾਈ ਇਹ ਆ ਕਿ ਇੰਡੀਅਨ ਮੇਨ ਸਟਰੀਮ ਜਿਹੜੀ ਹੈ, ਮੁੱਖ ਧਾਰਾ, ਇਹ ਸਾਨੂੰ ਗਦੀ ਗੇੜ ਪਾ ਕੇ ਰੱਖਦੀ ਆ। ਹੈ ਸਾਰੇ ਇੱਕੋ ਵੇਲ ਦੇ ਕੱਦੂ, ਪਰ ਕਦੇ ਸਾਨੂੰ ਲੱਗਣ ਲਾ ਦਿੱਤਾ ਜਾਂਦਾ ਕਿ ਆਹ ਵਧੀਆ, ਫਿਰ ਆਪਾਂ ਨੂੰ ਲੱਗਦਾ ਨਹੀਂ ਆਹ ਵਧੀਆ। ਸਾਡੀ ਕੌਮ ਨੂੰ, ਸਾਡੇ ਲੋਕਾਂ ਨੂੰ, ਪੂਰੇ ਭਾਰਤ ਦੇ ਹਰ ਖਿੱਤੇ 'ਚ ਵਸਦੀਆਂ ਮਾਈਨੋਰਟੀਜ਼ ਨੂੰ, ਘੱਟ ਗਿਣਤੀਆਂ ਨੂੰ ਇਸੇ ਤਰੀਕੇ ਨਾਲ ਉਲਝਾਇਆ ਹੋਇਆ ਤੇ ਸਾਰੇ ਲੋਕ ਜਿਹੜੇ ਨੇ ਉਹ ਲਗਾਤਾਰ ਪਿਸ ਰਹੇ ਨੇ, ਮਰ ਰਹੇ ਨੇ, ਖੱਪ ਰਹੇ ਨੇ। ਤੁਹਾਡੇ ਗਵਾਂਢ ਵਿੱਚ ਨੇਪਾਲ ਦੇ ਵਿੱਚ ਬਾਲੇਨ ਸ਼ਾਹ ਨਾਂ ਦਾ ਪ੍ਰਾਈਮ ਮਿਨਿਸਟਰ ਬਣਿਆ, ਜਿਹਦੇ ਬਾਰੇ ਲੋਕਾਂ 'ਚ ਚਰਚਾ ਹੈ ਕਿ ਉੱਥੇ ਉਹਨੇ ਸਾਰੇ ਪ੍ਰਾਈਵੇਟ ਸਕੂਲ ਬੰਦ ਕਰਾਤੇ, ਪ੍ਰਧਾਨ ਮੰਤਰੀ ਤੋਂ ਲੈ ਕੇ ਹੇਠਾਂ ਤੱਕ ਸਾਰਿਆਂ ਨੂੰ ਸਰਕਾਰੀ ਸਕੂਲਾਂ ਦੇ ਰਾਹ ਤੋਰ ਦਿੱਤਾ। ਉੱਥੇ ਬਹੁਤ ਸਾਰੇ ਉੱਥੇ ਜਿਹੜੇ ਆ ਸੁਧਾਰ ਕਰਦਿਆਂ ਹੋਇਆਂ ਜਿਹੜੀਆਂ ਗੱਲਾਂ ਸਾਡੇ ਕੇਜਰੀਵਾਲ ਸਾਹਿਬ ਹੁਣੀ, ਭਗਵੰਤ ਮਾਨ ਹੁਣੀ ਕਰਕੇ ਲੋਕਾਂ ਨੂੰ ਪਚੜਾਉਂਦੇ ਰਹੇ, ਉਹਨੇ ਲਾਗੂ ਵੀ ਕਰਤੀਆਂ। ਗੱਲ ਇਹ ਹੈ ਕਿ ਜਿਨ੍ਹਾਂ ਨੇ ਕੁਝ ਕਰਨਾ ਹੁੰਦਾ ਉਹ ਫੜਾ ਨਹੀਂ ਮਾਰਦੇ, ਉਹ ਕੰਮ ਕਰਕੇ ਦਿਖਾਉਂਦੇ ਆ। ਸਾਨੂੰ ਤਾਂ ਜਿਹੜਾ ਵੀ ਟੱਕਰਿਆ ਉਹ ਲਾਰੇ ਲਾ ਕੇ ਲੁੱਟਣ ਵਾਲਾ ਟੱਕਰਿਆ। ਹੁਣ ਅਗਲੀ ਇਲੈਕਸ਼ਨ ਦਾ ਮਾਹੌਲ ਪੰਜਾਬ 'ਚ ਬਣਦਾ ਜਾ ਰਿਹਾ। ਜਿੱਤ ਜਿਹੜਾ ਮਰਜੀ ਜਾਵੇ, ਹਾਰਨਾ ਪੰਥ ਨੇ ਆ, ਹਾਰਨਾ ਸਿੱਖਾਂ ਨੇ ਆ। ਜਿਸ ਤਰੀਕੇ ਨਾਲ ਸਾਡੀ ਕੌਮ ਦਾ, ਸਾਡੇ ਧਰਮ ਦਾ ਸਰਬਨਾਸ਼ ਕਰਨ ਦੇ ਲਈ ਇੰਡੀਅਨ ਸਟੇਟ ਸਿਸਟਮ ਪੈਰ ਦਰ ਪੈਰ ਅੱਗੇ ਵੱਧ ਰਹੀ ਹੈ। ਅਜੀਤ ਡੋਭਾਲ ਵਰਗੇ ਤਾਂ ਹੁਣ ਮੋਹਰੇ ਆ, ਉਹਨਾਂ ਮੋਹਰਿਆਂ ਤੋਂ ਹੋਰ ਪਤਾ ਨਹੀਂ ਕਿਹੜੇ ਮੋਹਰੇ ਆ। ਇਹ ਤਾਂ ਆਉਣ ਵਾਲੀਆਂ ਸਦੀਆਂ ਜਾਂ ਦਹਾਕਿਆਂ ਬਾਅਦ ਕੋਈ ਕਿਤਾਬ ਪੜ੍ਹਨ ਨੂੰ ਮਿਲੂ ਜਿਹਦੇ 'ਚ ਲਿਖਿਆ ਹੋਊ ਕਿ ਸਿੱਖੀ ਅਤੇ ਸਿੱਖਾਂ ਦਾ ਬੇੜਾ ਗਰਕ ਕਰਨ ਦਾ ਅੱਡਾ ਇੰਚਾਰਜ ਮੈਂ ਸੀ ਤੇ ਮੈਂ ਕਿਵੇਂ ਕਿਹੜੇ ਬੰਦੇ ਨੂੰ ਕਿਵੇਂ ਕੌਮ ਦੇ ਖਿਲਾਫ, ਸਿੱਖੀ ਦੇ ਖਿਲਾਫ, ਪੰਜਾਬ ਦੇ ਖਿਲਾਫ ਵਰਤਿਆ। ਪਰ ਦੁਸ਼ਮਣ ਬਾਤ ਕਰੇ ਅਣਹੋਣੀ, ਕੀ ਸਾਡਾ ਹੱਕ ਨਹੀਂ ਬਣਦਾ, ਫਰਜ਼ ਨਹੀਂ ਬਣਦਾ
ਕਿ ਅਸੀਂ ਆਪਦੇ ਘਰ ਨੂੰ ਸਿਕਿਉਰ ਕਰਨ ਲਈ, ਸੁਰੱਖਿਅਤ ਕਰਨ ਲਈ ਅੱਗੇ ਵਧੀਏ। ਖਾਲਿਸਤਾਨ ਦਾ ਇਸ਼ੂ, ਖਾਲਿਸਤਾਨ ਦੀ ਗੱਲ ਜਿਹੜੀ ਆ ਉਹ ਘਰ ਘਰ ਹੋਣੀ ਚਾਹੀਦੀ ਹੈ। ਇਹ ਉਹ ਨਹੀਂ ਹੈਗਾ ਕਿ ਜਿਵੇਂ ਆਪਾਂ ਝੋਨਾ ਵੱਢਣ ਲਈ ਜਾਂ ਕਣਕ ਵੱਢਣ ਲਈ ਯੂਪੀ ਬਿਹਾਰ ਦੀ ਲੇਬਰ ਲਾ ਕੇ ਸਾਰ ਲਈਦਾ। ਰਾਜ ਭਾਗ ਦੀ ਸਿਰਜਣਾ ਲਈ ਆਪਾਂ ਨੂੰ ਆਪ ਹੀ ਕੁਝ ਕਰਨਾ ਪਊ। ਹਾਲਾਂਕਿ ਆਪਾਂ ਨੂੰ ਪਤਾ ਸਾਡੀ ਕੌਮ ਦਾ ਬਹੁਤ ਭਾਰੀ ਨੁਕਸਾਨ ਹੋ ਚੁੱਕਿਆ, ਪਰ ਅਜੇ ਵੀ ਬੜਾ ਕੁਝ ਪਿਆ, ਅਜੇ ਵੀ ਬਹੁਤ ਕੁਝ ਬਚਿਆ ਹੋਇਆ ਹੈ ਜਿਹਦੇ ਸਿਰ ਤੇ ਆਪਾਂ ਪੰਥ ਦੀ ਲੜਾਈ ਜਿਹੜੀ ਆ ਉਹ ਲੜ ਸਕਦੇ ਹਾਂ। ਸਾਡੀ ਕੌਮ ਨੂੰ ਕਿਹਾ ਜਾਂਦਾ ਵੀ ਜਿੰਨਾ ਮਰਜ਼ੀ ਜ਼ੁਲਮ ਹੋ ਜੇ ਉੱਠ ਖੜਦੀ ਹੈ। ਸਾਨੂੰ ਇਸ ਮੌਕੇ ਸੂਝਵਾਨ, ਸਿਆਣੇ, ਲੰਮੀ ਰੇਸ ਦੇ ਘੋੜਿਆਂ ਦੀ ਲੋੜ ਆ। ਹਲੀ ਹਲੀ ਕਰਕੇ, ਹੁਲੀ ਕਰਕੇ ਚੱਕ ਲੋ ਵਾਲਿਆਂ ਤੋਂ ਬਚੋ। ਜਾਣੀ ਕਿ ਇਸ ਮੌਕੇ ਸਾਨੂੰ ਧੀਰਜ, ਤਹੱਮਲ, ਸ਼ਾਂਤੀ ਤੇ ਪਿਆਰ ਸਤਿਕਾਰ ਨਾਲ ਲੰਮੀ ਰੇਸ ਦੇ ਘੋੜੇ ਬਣ ਸਕਣ ਵਾਲੇ ਆਗੂਆਂ ਦੀ ਲੋੜ ਹੈ। ਸਾਨੂੰ ਉਹਨਾਂ ਦੀ ਲੋੜ ਨਹੀਂ ਜਿਹੜੇ ਬਹੁਤ ਤੇਜ਼ ਰਫ਼ਤਾਰ ਬੁਲਟ ਟ੍ਰੇਨ ਆ ਰਹੀ ਹੋਵੇ ਤੇ ਉਹਦੇ ਨਾਲ ਸਕੂਟਰ ਦਾ ਟੱਕਰ ਲਵਾ ਦੇਣ। ਕਿਉਂ ਨਹੀਂ? ਇੰਡੀਅਨ ਸਟੇਟ ਕੋਲੇ ਬਹੁਤ ਵੱਡੇ ਸਾਧਨ ਨੇ। ਵਰਲਡ ਵਾਈਡ ਜਿਹੋ ਜਿਹਾ ਮਾਹੌਲ ਆ ਇਹਦੇ ਵਿੱਚ ਬੜੇ ਪੈਂਤੜੇ ਨੇ। ਸਾਡੇ ਕੋਲ ਦੋ ਚੀਜ਼ਾਂ ਨੇ, ਉਸ ਅਕਾਲ ਪੁਰਖ ਵਾਹਿਗੁਰੂ ਦਾ ਭਰੋਸਾ, ਦੂਸਰਾ ਇਹ ਕਿ ਅਸੀਂ ਆਜ਼ਾਦ ਹੋਣਾ, ਇਹ ਸਾਡਾ ਸਿਦਕ, ਇਹ ਸਾਡੀ ਦ੍ਰਿੜਤਾ। ਆਓ ਆਪਣੇ ਅੰਦਰ ਉਹ ਚਿਣ, ਉਹ ਚੁਆਤੀ ਜਿਹੜੀ ਆ ਉਹ ਬੁਲੰਦ ਕਰੀਏ, ਤਾਂ ਕਿ ਇੱਕ ਦਿਨ ਆਵੇ ਜਦੋਂ ਦੁਨੀਆ ਦੇ ਵਿੱਚ, UNO ਦੇ ਵਿੱਚ ਹੋਰਨਾਂ ਮੁਲਕਾਂ ਦੇ ਨਾਲ ਖਾਲਿਸਤਾਨ ਦਾ ਵੀ ਝੰਡਾ ਝੂਲੇ। ਇੱਥੇ ਸਮਾਪਤੀ ਹੈ ਜੀ। ਫਿਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।